गल्ला खोलो जी। बिस्मिल्लाह जी। हाँ जी ਅਸੀਂ ਨਾ ਤਜਰਬਾ ਕਰ ਰਹੇ ਹਾਂ ਸੈਫੁੱਲਾ ਸਾਹਿਬ ਕਿ ਬਗੈਰ ਜਿਹੜਾ ਨਾ ਦੁਕਾਨਦਾਰ ਤੋਂ ਵੀ ਆ ਗੱਲਾ ਰੱਖ ਦਿੱਤਾ ਵਾ ਇਹਦੇ ਚ ਪੈਸੇ ਪਾਓ ਆਪਣੀ ਮਰਜ਼ੀ ਨਾਲ ਤੋਲੋ ਤੇ ਆ ਰੇਟ ਦੱਸ ਦਿੱਤਾ ਵੀ ਆ 200 रुपए आम ਦਾ ਤੇ ਫੁੱਟਾਂ ਹੈ 70 रुपए। ਤੁਹਾਡਾ ਕੀ ਖਿਆਲ ਹੈ ਤਜਰਬਾ कैसा रहेगा ਸਾਡਾ? बहसीत मुसलमान का तजर्बा बिल्कुल 100% होना चाहिए। हाँ वाह जी हाँ जी। पंजाबी बेस्ट फॉर यूट्यूब चैनल देखने वाले वीरो अस्सलाम वालेकुम। की हाल चाल है जी? वधिया, उम्मीद करदा कि तुसीं सारे वधिया होवोगे। मैं तुहाडा वीर राणा खालिद मकबूल ते मेरे नाल मौजूद है जी राणा असलम खान वकार साहब ते चाचा बूटा। कई बंदे कहते कि चाचा बूटा तुहाडी वीडियो दे विच नज़र नहीं आंदा। आ लो जी सगुमा चाचा बूटा खड़ा, नकली नहीं हैगा। होर सुणाओ जी, की हाल चाल है जी? बाकी जी सारिਆਂ ਨੂੰ जी आयां ਨੂੰ सत बिस्मिल्ला जी। ਤੇ ਕੱਲ ਅਸੀਂ ਜਿਹੜਾ ਸੋਸ਼ਲ ਐਕਸਪੈਰੀਮੈਂਟ ਆਪਣਾ ਕੀਤਾ ਸੀਗਾ ਤੁਹਾਨੂੰ ਸਾਰਿਆਂ ਨੂੰ ਦਿਖਾਇਆ, ਜੋ ਹੋਇਆ ਤੁਹਾਡੇ ਸਾਹਮਣੇ ਆ ਗਿਆ। ਫਿਰ ਬਹੁਤ ਸਾਰੇ ਵੀਰਾਂ ਦੇ ਕਮੈਂਟ ਸੀਗੇ WhatsApp ਤੇ ਵੀ ਕਹਿਣ ਲੱਗੇ ਵੀਰ ਬੂਟਾ ਜੀ, ਉਹ ਕਹਿੰਦੇ ਵੀ ਸੁਨਸਾਨ ਜਗ੍ਹਾ ਤੇ ਰੇੜੀ ਲਾਤੀ ਤੁਸੀਂ। हाँ नहीं वो सुनसान ते नहीं, कोई थोड़ी जी आबादी वड्डा कोई नेड़े होवे ना जिथे माड़ा मोटा राश होवे ਉੱਥੇ फिर ਨਹੀਂ ठीक है ਹੁਣ ਠੀਕ ਆ, हुण ठीक आ, ਇੱਥੇ ਠੀਕ ਆ। इत्थे ठीक आ। ਹਾਂ ਉੱਥੇ ਤਾਂ ਨੁਕਸਾਨ ਤੋਂ ਬਚ ਗਏ, ਇੱਥੇ ਤਾਂ ਹੁਣ ਪਤਾ ਕੁਝ ਨਹੀਂ। नहीं नुकसान दा रौला नहीं है जी, उत्थे किसे नु पता नहीं भी ये रेड़ी कल्ली खड़ी है क्यों खड़ी है किस वास्ते किस जगह ते ਸੰਦੀ आ। ਤਾਂ ਨਹੀਂ ਹੈ। हाँ जी हाँ जी हाँ जी। लेकिन इत्थे जेड़ा ना जी हुण रेड़ी लगी आ कोल राश आ, लोग बैठे आ, नाई हजामतां करदा नाल, ਹਾਂ पिपल दी छां ठंडी ਹਾਂ ते फाटक आ, ब्रेक भी लगदी आ हर चीज दी, ਸਭ मोटरसाइकिल ਤੋਂ ਵੱਡੀ ਗੱਲ ਇਹ ਆ ਬ੍ਰੇਕ ब्रेक लगदी आ, ਇੱਥੇ ਬ੍ਰੇਕ ਲੱਗਦੀ। ब्रेक ਆ लगदी ਦੇਖੋ हां ਇੱਥੇ फाटक ਨਾ आ कोल। ਇਹ ਫਾਟਕ ਹੈਗਾ। ਇੱਥੇ ਮੋਟਰਸਾਈਕਲ ਨਾ ਸਲੋ ਜ਼ਰੂਰ ਹੋਣਾ, ਹਰ ਗੱਡੀ ਰੁਕਣੀ ਹੈ ਇੱਥੇ। ਇੱਥੇ ਸਪੀਡ ਨਾਲ ਨਹੀਂ ਲੰਘ ਸਕਦਾ। ਉੱਥੇ ਬੰਦੇ ਕਮੈਂਟ ਆਏ ਆ ਕਈ ਵੀਰਾਂ ਦੇ ਵੀ ਉੱਥੇ ਮੋਟਰਸਾਈਕਲ ਜਿਹੜੀ ਆ ਨਾ, ਲੋਕ ਗੱਡੀ ਲੈ ਕੇ ਚੱਲ ਜਾਂਦੇ ਆ, ਮੋਟਰਸਾਈਕਲ ਲੈ ਕੇ ਚੱਲ ਜਾਂਦੇ। ਰਾਣਾ ਸਾਹਿਬ ਅੱਜ ਤੁਸੀਂ ਇੱਕ ਆ ਸਸਤੀ ਇਹਦੇ ਵਿੱਚ ਫਰੂਟ ਜਿਹੜਾ ਦੇਖੋ ਨਾ ਕਿਉਂਕਿ ਅੰਬ ਜਿਹੜਾ ਵਾ ਨਾ, ਅੰਬ ਇੱਕ ਹੈ ਮਹਿੰਗਾ ਫਲ। ਹੁਣ ਬਹੁਤ ਸਾਰੇ ਜਿਹੜੇ ਆ ਨਾ ਸਾਡੇ ਭਾਈ ਉਹ ਨਹੀਂ ਮੈਕ ਲੈ ਲਓ ਰਾਣਾ ਨਾ। ਨਹੀਂ ਠੀਕ ਹੈ, ਬਹੁਤ ਸਾਰੇ ਯਾਨੀ ਕਿ ਭਾਈ ਜਿਹੜਾ ਨਾ ਅਫੋਰਡ ਨਹੀਂ ਕਰ ਸਕਦੇ। ਤੇ ਇਹ ਇੱਕ ਫਿਰ ਨਵਾਂ ਫਲ ਆ, ਕਈ ਲੋਕਾਂ ਲਈ ਵੈਸੇ ਯਾਨੀ ਕਿ ਬਹੁਤ ਅਰਸਾ ਹੋ ਗਿਆ, ਉਹਨਾਂ ਲਈ ਵੀ ਇੱਕ ਨਵਾਂ ਐਕਸਪੈਰੀਮੈਂਟ ਆ। ਤੇ ਇਹ ਸਸਤਾ ਵਾ, 70 ਰੁਪਏ ਕਿਲੋ। ਇਹਦੇ ਚ ਅਸੀਂ ਇੱਕ ਚੀਜ਼ ਦਾ ਖਿਆਲ ਕੀਤਾ, ਅਸੀਂ ਕਿਹਾ ਵੀ ਫਿਰ ਦੂਸਰੇ ਦੁਕਾਨਦਾਰ ਇਹਨੇ ਕਹਿਣ ਵੀ ਸਾਡਾ ਰੇਟ ਖਰਾਬ ਕਰ ਰਹੇ ਹਾਂ, ਨਹੀਂ ਤੇ ਅਸੀਂ ਇਹ ਅੰਬਾਂ ਦਾ ਰੇਟ ਵੀ 40 ਅਸੀਂ ਰੁਪਏ ਉਸੇ ਹਿਸਾਬ ਸਿਰ ਯਾਨੀ ਕਿ ਜਿਹੜਾ ਵਾ ਨਾ 200 ਰੱਖਿਆ ਵੀ, ਵਰਨਾ ਤਾਂ 150 ਵੀ ਕਰ ਦਿੰਦੇ ਤੇ ਕੋਈ ਨਹੀਂ ਹਾਂਜੀ ਹਾਂਜੀ ਹੈ ਸੀ। ਲੇਕਿਨ ਇਹ ਹੈ ਕਿ ਅਸੀਂ ਕਿਹਾ ਵੀ ਫਿਰ ਬਾਕੀ ਕਿਸੇ ਭਾਈ ਨੂੰ ਸ਼ਿਕਾਇਤ ਨਾ ਹੋਵੇ। ਤੇ ਇਹ ਇੱਕ ਮਣ ਫੁੱਟਾਂ ਵਾ ਤੇ ਕੋਈ 35 ਕਿਲੋ ਜਿਹੜੇ ਆ ਨਾ, 7 ਪੇਟੀਆਂ ਜਿਹੜੇ ਆ ਨਾ ਇਹ ਹੈ, ਬਲਕਿ 5 ਪੇਟੀਆਂ ਜੀ 35 ਕਿਲੋ ਅੰਬ ਅੱਜ। ਹਾਂ ਠੀਕ ਹੈ ਜੀ। ਤੇ ਇੱਕ ਮਣ ਫੁੱਟਾਂ, ਇੱਕ ਮਣ ਫੁੱਟਾਂ। ਤੇ ਉਹ ਰਾਤੀ ਜਿਹੜੀ ਇੱਕ ਪੇਟੀ ਅਸੀਂ ਵੇਚ ਲਈ ਸੀਗੀ, ਔਰ ਉਹਦੇ ਪੈਸੇ ਅਸੀਂ ਪਾ ਲਏ ਹੋਏ ਆ। ਹਾਂ ਉਹ ਜਿਹੜਾ 7 ਦੂਣੀ 14 2100 ਰੁਪਈਆ, 31 ਤੋਂ ਸਾਡੇ ਕੋਲ 5200 ਰੁਪਈਆ ਜਿਹੜਾ ਨਾ ਜੀ ਉਹ ਹੋ ਗਿਆ ਹੋਇਆ। ਇਦਾਂ ਹੀ ਹੈ ਜੀ। ਹਾਂਜੀ। ਤੇ ਅੱਜ ਅਸੀਂ ਅੰਬ ਦਾ ਜਿਹੜਾ ਰੇਟ ਆ ਉਹ ਕਰ ਦਿੱਤਾ ਹੈ ਜਨਾਬ ਜੀ 200 ਰੁਪਏ ਕਿਲੋ, 50 ਰੁਪਏ ਹੋਰ ਘਟਾ ਦਿੱਤੇ ਹੈ। ਹਾਂ ਇਦਾਂ ਹੀ ਹੈ ਜੀ। ਬਿਲਕੁਲ। ਹਾਂ ਤੇ ਲੋਕੇਸ਼ਨ ਦੱਸੋ ਜੀ ਰਾਣਾ ਸਾਹਿਬ ਅੱਜ ਕਿਹੜੀ ਹੈ ਜੀ? ਇਹ ਲੋਕੇਸ਼ਨ ਜਿਹੜੀ ਹੈ ਨਾ, ਇਹ ਸਾਈਵਾਲ ਸਮੁੰਦਰੀ ਰੋਡ ਆ ਤੇ ਇਹ ਰਹਿਮੇ ਸ਼ਾਹ ਦਾ ਫਾਟਕ ਜਿਹੜਾ ਵਾ ਨਾ, ਇਹ ਹੈ रेलवे फाटक। ਹਾਂ ਰੇਲਵੇ ਫਾਟਕ ਦਾ ਇੱਥੋਂ ਹੀ ਆ, ਨਾਲ ਹੀ ਜਿਹੜਾ ਵਾ ਨਾ ਅੰਜਮ ਕੇ ਮਾਮੇ ਕਾ ਡੇਰਾ ਜਿਹੜਾ ਆਸ਼ਿਕ ਕੇ, ਜਿੱਥੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨਾ ਬਣਦੀਆਂ ਸਾਨੂੰ ਲੋਕ ਜਿਹੜਾ ਨਾ ਦੇਖਦੇ ਆ। ਤੇ ਇਸ ਪਾਸੇ ਲਾਈਨ ਦੇ ਨਾਲ ਨਾਲ ਚੱਲੋ ਨਾ ਤੁਸੀਂ ਥੋੜਾ ਜਿਹਾ ਅੱਗੇ, ਤੇ ਫਿਰ ਚਾਚੇ ਬੂਟੇ ਦਾ ਘਰ ਜਿਹੜਾ ਵਾ ਨਾ ਉਹ ਵੀ ਆ ਜਾਂਦਾ। ਹਾਂ ਇਹ ਵੀ ਤੇ ਚਾਚੇ ਬੂਟੇ ਤੇ ਗੁਆਂਢ ਆ ਗਏ, ਤਾਂ ਹੀ ਸਾਨੂੰ ਇੱਥੇ ਟੱਕਰ ਗਿਆ। ਜਾ ਰਿਹਾ ਸੀ ਕਿਸੇ ਪਾਸੇ ਨੂੰ। ਚਾਚਾ ਕਿੱਧਰ ਜਾ ਰਿਹਾ ਸੀ? मैं हजामत करान चलिया सी यार। ਅੱਛਾ हां मैं कही हजामत कराया सी। ਹਾਂ हो तो कोई नहीं काम। अच्छा राणा साहब लैंड लगे ना फुटा, थोड़ा जिहा भी ख्याल करया करो, जड़ियां ज्यादा फिसक खड़ियां हो गईयां ना, ये नुकसान दिंदियां हैं। इन्हां दा थोड़ा जिहा ਇਹ ਆਪਣੀਆਂ ਬਾਈ ਲਈਆਂ ਸੀ ਕਿੱਥੋਂ? हां ਆਪਣੇ ਮਰਬਿਓਂ ਲੈ ਕੇ ਆਏ ਆ ਜੀ। अच्छा 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 चलो ਅਸੀਂ ਕਿਹਾ ਚਲੋ ਅੱਜ ਇਹਨੂੰ ਇਹਦੇ ਵਿੱਚ ਉਹ ਕਰਦੀ ਰੱਖ ਦਈਏ। ਚਲੋ ਇਹ ਆ ਵੀ ਕੀ ਬਣਦਾ ਕੀ ਹਿਸਾਬ। नहीं ठीक है इंशाल्लाह, कोई मसला नहीं हैगा।
ਤੇ ਲੋਕ ਸਿਆਣੇ ਆ ਹੁਣ, ਬੜੇ ਸਮਝਦਾਰ ਹੋ ਗਏ ਆ ਹੁਣ। ਮੀਡੀਆ ਦੌਰ ਆ, ਸਾਇੰਸ ਦਾ ਦੌਰ ਆ, ਹੁਣ ਲੋਕ ਸਿਆਣੇ ਹੋ ਗਏ। ਉਹਨਾਂ ਨੇ ਆਪੇ ਹੀ ਦੇਖ ਕੇ ਹੁਣ ਰੇਟ ਵੀ ਦਿਹਾੜ ਦਾ ਦੇਖ ਕੇ ਉਹਨਾਂ ਨੇ ਨਹੀਂ ਤੇਰਾ ਦਿਲ ਕੀ ਮੰਨਦਾ ਵੀ ਸ਼ਾਮ ਨੂੰ ਕਿੱਦਾਂ ਹੋਊਗਾ? ਉਮੀਦ ਤਾਂ ਹੈ ਵੀ ਇਹ ਵਿਕ ਜਾਣਗੇ। ਨਹੀਂ ਵਿਕ ਤਾਂ ਜਾਣਗੇ, ਹਾਂ। ਵਿਕਣ ਜਾਂ ਨਾ ਵਿਕਣ ਨਹੀਂ ਗੱਲ ਹੈਗੀ। ਹਾਂਜੀ ਹਾਂਜੀ ਗੱਲ ਹੈਗੀ ਆ ਕਿ ਅਸੀਂ ਤਜਰਬਾ ਇਹ ਕਰ ਰਹੇ ਹਾਂ ਵੀ ਲੋਕ ਵੀ ਬਗੈਰ ਦੁਕਾਨਦਾਰ ਤੋਂ ਹਾਂਜੀ ਹਾਂਜੀ ਸੌਦਾ ਸਹੀ ਖਰੀਦ ਕੇ ਜਾਣਗੇ। ਉਮੀਦ ਤਾਂ 90% ਆ ਵੀ ਖਰੀਦਣਗੇ। ਹਾਂ ਹਾਂਜੀ, ਕਿਉਂਕਿ ਲੋਕ ਸਮਝਦੇ ਆ ਹੁਣ ਇਸ ਗੱਲ ਨੂੰ ਯਾਰ। ਹਾਂ ਅੱਗੇ ਭੋਲੇ ਲੋਕ ਸੀਗੇ, ਅੱਗੇ ਤੇ ਜਿੱਥੇ ਬੰਦਾ ਰੇੜੀ ਤੇ ਅੱਗੇ ਨਹੀਂ ਸੀ ਨਾ ਖੜਾ ਹੁੰਦਾ, ਉਹਦੇ ਕੋਲ ਹੀ ਨਹੀਂ ਸੀ ਜਾਂਦੇ। ਹਾਂ, ਉਹ ਕਹਿੰਦੇ ਯਾਰ ਪਤਾ ਨਹੀਂ ਉੱਤੋਂ ਕੋਈ ਬੰਦਾ ਆ ਗਿਆ ਤੇ ਕਹੇਗਾ ਕੀ ਲੱਗਿਆ, ਸਾਡੇ ਗੱਲੇ ਨੂੰ ਤਾਂ ਨਹੀਂ ਹੱਥ ਪਾ ਲਿਆ। ਨੂੰ ਤਾਂ ਨਹੀਂ ਹੱਥ ਲੱਗਾ ਸੀ ਮਾਰਨ। ਲੇਕਿਨ ਹੁਣ ਲੋਕ ਸਿਆਣੇ ਹੋ ਗਏ, ਸਮਝਦੇ ਆ ਇਹਨਾਂ ਗੱਲਾਂ ਨੂੰ। ਹੁਣ ਤੁਸੀਂ ਲਿਖ ਕੇ ਲਾਇਆ ਪਾਸੇ ਤੇ ਕੋਈ ਨਹੀਂ, ਇਨਸ਼ਾਅੱਲਾ ਜਿਹੜਾ ਕੰਮ ਉਮੀਦ ਆ ਵੀ ਚੱਲੇਗਾ। ਅਟੈਕ ਨੂੰ ਨੇੜੇ ਕਰ ਲਓ ਤੁਸੀਂ, ਬਾਅਦ ਚ ਆਵਾਜ਼ ਨਹੀਂ ਬੁੱਟੇ ਦੀ ਆਵਾਜ਼ ਤੈਨੂੰ ਪਤਾ ਹੀ ਆ। ਗੱਲ ਹੋ ਗਈ, ਗੱਲ ਇਹੋ ਹੀ ਸੀ ਵੀ ਲੋਕ ਸਮਝਦਾਰ ਨੇ ਹੁਣ। ਹਾਂ ਹੁਣ ਲੋਕ ਸਮਝਦਾਰ ਨੇ, ਹੁਣ ਉਹ ਮਸਲਾ ਅੱਗੇ ਵਾਲਾ ਨਹੀਂ ਰਹਿ ਗਿਆ ਤੇ ਇਨਸ਼ਾਅੱਲਾ ਇਹ ਸੇਲ ਹੋਏਗੀ। ਔਰ ਇਹ ਬੜਾ ਚੰਗਾ ਕੰਮ ਆ ਯਾਰ, ਮਾੜਾ ਨਹੀਂ ਹੈ, ਬਹੁਤ ਅੱਛਾ ਕੰਮ ਆ। ਚਲੋ ਅੱਲਾਹ ਤਾਲਾ ਇਹਨੂੰ ਚਲਾਵੇ ਔਰ ਕਾਮਯਾਬ ਕਰੇ, ਬਿਹਤਰੀਨ ਕੰਮ ਆ। ਹਾਂ ਦੇਖੋ ਨਾ, ਅੱਜ ਯਾਨੀ ਕਿ ਰਿਸਪੌਂਸ ਜਿਹੜਾ ਵਾ ਨਾ, ਕੱਲ ਸ਼ੁਰੂ ਚ ਲੋਕਾਂ ਦੇ, ਜ਼ਿਆਦਾਤਰ ਲੋਕਾਂ ਦੇ ਨਾ ਹਾਂਜੀ ਉਹ ਕਮੈਂਟਸ ਜਿਹੜੇ ਆ ਨੈਗੇਟਿਵ ਸੀ, ਲੇਕਿਨ ਰਿਜ਼ਲਟ ਸ਼ਾਮ ਨੂੰ ਬਹੁਤ ਅੱਛਾ ਆਇਆ। ਤੇ ਲੇਕਿਨ ਅੱਜ ਜਿਹੜੇ ਕਮੈਂਟਸ ਚਾਚੇ ਬੂਟੇ ਨੇ ਆਗਾਜ਼ ਕਰ ਦਿੱਤਾ, ਬੜੇ ਅੱਛੇ ਕਮੈਂਟਸ ਜਿਹੜੇ ਆ ਨਾ ਹਾਂਜੀ ਇਹ ਦਿੱਤੇ ਆ। ਤੇ ਇਹ ਜਨਾਬ ਉਮੀਦ ਆ ਕਿ ਇਨਸ਼ਾਅੱਲਾ ਤਾਲਾ ਜਿਹੜਾ ਵਾ ਨਾ ਸ਼ਾਮ ਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਇਨਸ਼ਾਅੱਲਾ। ਤੇ ਨਾਲੇ ਇਹਨੂੰ ਫਿਰ ਅਸੀਂ ਹੋਰ ਚੀਜ਼ਾਂ ਤੇ ਜਿਹੜਾ ਵਾ ਨਾ ਅੱਗੇ ਕੰਟੀਨਿਊ। ਅਤੇ ਨਾਲੇ ਸਾਨੂੰ ਕੋਈ ਮਸ਼ਵਰਾ ਜਿਹੜਾ ਨਾ ਕੋਈ ਉਹ ਵੀ ਦਿਓ ਵੀ ਕੀ ਕਿਉਂ ਨਹੀਂ ਰਹਿਣਾ ਹਾਂ, ਕਿਆ ਤਬਦੀਲੀ ਕਰਨੀ ਚਾਹੀਦੀ ਹੈ। ਬਿਲਕੁਲ ਜਿਹੜੇ ਸਾਡੇ ਦੇਖਣ ਵਾਲੇ ਆ ਉਹਨਾਂ ਨੂੰ ਹੈ ਕਿ ਉਹ ਆਪਣੇ ਕਮੈਂਟਸ 'ਚ ਦੱਸਣ ਵੀ ਸਾਨੂੰ ਹੋਰ ਕਿਆ ਕੁਛ ਉਹਨਾਂ ਨੇ ਦਿੱਤੀਆਂ ਸੀ ਜਿਹੜੀਆਂ ਅਸੀਂ ਉਹਨਾਂ ਤੇ ਕੁਛ ਤੇ ਅਸੀਂ ਅਮਲ ਕੀਤਾ ਵਾ। ਹੁਣ ਆਬਾਦੀ ਚ ਲਾਇਆ ਵਾ ਹੈ, ਇੱਕ ਦੋ ਹੋਰ ਚੀਜ਼ਾਂ ਸੀ ਉਹਨਾਂ ਤੇ ਵੀ ਕੀਤਾ ਵਾ। ਤੇ ਇਹ ਭਾਈ ਜਿਹੜਾ ਵਾ ਨਾ, ਬਾਕੀ ਕੋਈ ਵੀ ਰਾਏ ਤੁਹਾਡੀ ਹੈ ਤੇ ਬਿਲਕੁਲ ਫ੍ਰੀ ਹੋ ਕੇ ਤੁਸੀਂ ਕਮੈਂਟਸ। ਸੈਫੁੱਲਾ ਆ ਗਿਆ ਜੀ, ਸੈਫੁੱਲਾ ਦੀ ਵੀ ਰਾਏ ਲਓ, ਰਾਏ ਲੈਣੀ ਚਾਹੀਦੀ ਹੈ। ਹਾਂ ਸਲਾਮ, ਕੀ ਹਾਲ ਹੈ? ਇਹ ਸੈਫੁੱਲਾ ਇਹ ਠੇਕੇਦਾਰ ਆ ਤੇ ਹਬੀਬ ਸਾਹਿਬ ਦੇ ਜਿਹੜੇ ਆ ਨਾ ਕਜ਼ਨ ਆ ਹੈ। ਤੇ ਵੈਸੇ ਜੀ ਮੈਂ ਤਾਰਫ ਕਰਾ ਰਿਹਾ, ਮੇਰੀ ਨਜ਼ਰ 'ਚ ਜਿਹੜਾ ਨਾ ਜਿਹੜੇ ਬਹੁਤ IQ ਵਾਲੇ ਬੰਦੇ ਹੁੰਦੇ ਆ ਨਾ, ਉਹਨਾਂ 'ਚ ਇੱਕ ਇਹ ਤੇ ਇਹ ਜਨਾਬ ਗੱਲ ਕਰਨ ਦੀ ਬਹੁਤ ਇਹਨਾਂ ਨੂੰ ਹੈ ਮਹਾਰਤ, ਤੇ ਅੱਜ ਇਹਨਾਂ ਕੋਲ ਗੱਲ ਹਾਂਜੀ ਅਸੀਂ ਨਾ ਤਜਰਬਾ ਕਰ ਰਹੇ ਹਾਂ ਸੈਫੁੱਲਾ ਸਾਹਿਬ ਕਿ ਬਗੈਰ ਜਿਹੜਾ ਨਾ ਦੁਕਾਨਦਾਰ ਤੋਂ ਵੀ ਆ ਗੱਲਾ ਰੱਖ ਦਿੱਤਾ ਵਾ, ਇਹਦੇ 'ਚ ਪੈਸੇ ਪਾਓ, ਆਪਣੀ ਮਰਜ਼ੀ ਨਾਲ ਤੋਲੋ ਤੇ ਆ ਰੇਟ ਦੱਸ ਦਿੱਤਾ ਵੀ ਆ 200 ਰੁਪਏ ਅੰਬ ਆ ਤੇ ਫੁੱਟਾਂ ਹੈ 70 ਰੁਪਏ। ਤੁਹਾਡਾ ਕੀ ਖਿਆਲ ਹੈ, ਤਜਰਬਾ कैसा रहेगा ਸਾਡਾ? बहसीयत मुसलमान ਤੇ ਤਜਰਬਾ ਬਿਲਕੁਲ 100% ਹੋਣਾ ਚਾਹੀਦਾ ਹੈ। ਹਾਂ ਵਾਹ ਜੀ ਹਾਂਜੀ ਭਾਈ, ਬਾਕੀ ਜਿਹੜਾ ਸਾਡਾ ਇੱਥੇ ਦਾ ਲਿਵਿੰਗ ਸਟੈਂਡਰਡ ਆ, ਹਾਂ ਜੇ ਉਹਦੇ ਇਤਬਾਰ ਨੂੰ ਦੇਖੀ ਜਾਈਏ, ਪਤਾ ਨਹੀਂ ਕੀ ਇੱਥੇ ਸਾਨੂੰ ਬਹੁਤ ਸਾਰਾ ਕੁਝ ਜਿਹੜਾ ਆ ਮਿਲੇਗਾ ਦੇਖਣ ਨੂੰ। ਚਲੋ ਜੋ ਵੀ ਹੋਏਗਾ ਸ਼ਾਮ ਨੂੰ, ਯਾਨੀ ਕਿ ਤੁਸੀਂ ਕਿੱਧਰ ਨੂੰ ਜਾ ਰਹੇ ਸੀ? ਕੀ ਬਣੂਗਾ? ਨਹੀਂ ਜੀ, ਅੱਛਾ ਹੀ ਦੀ ਉਮੀਦ ਹੋਣੀ ਚਾਹੀਦੀ ਹੈ। ਅਸੀਂ ਤਾਂ ਅੱਛਾ ਹੀ ਸਮਝਦੇ ਹਾਂ ਇਹਨੂੰ ਭਾਈ, ਇਹ ਇਨਸ਼ਾਅੱਲਾ ਇਹਦਾ ਅੱਛਾ ਹੀ ਰਿਜ਼ਲਟ ਆਏਗਾ। ਅੱਛਾ ਇਹ ਦੱਸੋ ਵੀ ਤੁਸੀਂ ਹਾਂ ਹਾਂ ਸ਼ੁਰੂ ਚ ਅੱਛਾ, ਮੈਂ ਤਾਂ ਇੱਕ ਹੋਰ ਗੱਲ ਕਰ ਰਿਹਾ, ਸੈਫੁੱਲਾ ਇਹਨੇ ਸਟਾਈਲਿਸ਼ ਕੱਪੜੇ ਪਾ ਕੇ ਕਿੱਥੇ ਜਾ ਰਿਹਾ ਵਾ? ਮੈਂ ਜੀ ਮੀਆਂ ਚ ਨੂੰ ਚੱਲਿਆ ਆ। ਅੱਛਾ ਤੇ ਅੱਛਾ ਜਦ ਦੇਖੋ ਨਾ, ਗੱਲ ਤਾਂ ਹੈ ਨਾ ਕੋਈ ਨਾ ਕੋਈ। ਹੋਰ ਕੱਲ ਜਿਹੜੇ ਸੀ ਨਾ, ਜਿਹੜੇ ਲੋਕਾਂ ਦੇ ਰਿਵਿਊ ਸੀਗਾ, ਹਾਂ ਸ਼ੁਰੂ ਚ ਬੜੇ ਨੈਗੇਟਿਵ, ਉਹ ਕਹਿੰਦੇ ਰੇੜੀ ਨਹੀਂ ਲੱਭਣੀ ਤੁਹਾਨੂੰ ਸ਼ਾਮ ਨੂੰ। ਉਹਦਾ ਸੀਗਾ ਹੋਇਆ ਮੁਖਾਲਫ, ਹਾਂ ਅੱਜ ਵਾਲੇ ਦਾ ਵੀ ਮੁਖਾਲਫ ਨਾ ਹੋਵੇ। ਚਲੋ ਜੋ ਵੀ ਹੋਇਆ ਬਹਿਰਲ ਦੇਖਣ, ਅੱਲਾਹ ਬਿਹਤਰ ਕਰੇਗਾ। ਨਹੀਂ ਜੀ ਨਹੀਂ, ਉਹ ਕੋਈ ਨਹੀਂ, ਇਨਸ਼ਾਅੱਲਾ ਜਿਹੜਾ ਇਹ ਤੁਸੀਂ ਗੱਲੇ 'ਚ ਨਾ ਜਦੋਂ ਰੱਖ ਕੇ ਜਾਣਾ ਨਾ, ਘੱਟ ਤੋਂ ਘੱਟ 200 ਰੁਪਇਆ ਜਿਹੜਾ ਨਾ ਖੁੱਲਾ ਕੋਈ 100 ਦੇ 10 ਜੀ। अस्सलाम वालेकुम। ਕੋਈ 250 ਵਾਲੇ ਇਦਾਂ ਦੇ ਨਾ, ਕੋਈ 150 200 ਰੁਪਇਆ 250 ਰੁਪਏ ਯਾਨੀ ਕਿ ਜਿਹੜਾ ਵਾ ਨਾ ਖੁੱਲਾ ਲਾਜ਼ਮੀ ਇਹ 'ਚ ਰੱਖ। ਚਲੋ ਹੁਣ ਜਿਹੜਾ ਨਾ ਹਾਂ ਬਸ ਨਿਕਲ ਰਿਹਾ ਮੈਂ ਇੱਥੇ ਖੜਾ ਭਾਈ ਅਸਲ ਕੋਲ ਚੌਕ ਤੇ। ਮੈਂ ਕਿਲੋ ਫੁੱਟਾਂ ਲੈਣੀਆਂ, ਮੈਂ ਹਾਂ ਤਿਆਰ ਹਾਂ ਬਿਲਕੁਲ, ਮੋਟਰਸਾਈਕਲ ਤੇ ਜਾ ਰਹੇ ਹਾਂ। ਹੁਣ 30 ਰੁਪਏ ਮੈਂ ਕਿੱਥੋਂ ਚੜਾਉਣ ਜਾ, ਮੈਂ ਰਾਸ਼ਨ ਚਲੇ ਜਾਣ ਯਾਰ, ਮੈਂ ਹੁਣ ਕਿੱਥੋਂ ਲੈਣ ਜਾਵਾਂ ਹੁਣ ਇਹਨਾਂ ਨੂੰ ਦੇਣ ਨੂੰ। ਤੇ ਉਹ ਨਹੀਂ ਕੋਈ ਨਹੀਂ ਭਾਈ, ਮੇਰਾ ਹੈ ਸਫਰ ਤੱਕ ਕੋਈ ਮਸਲਾ। हाँ जी हाँ 70 रुपये हाँ ठीक है, चल दे। हाँ
ਡੇਲੀ ਦੀ ਅਸੀਂ ਖੁੱਲੇ ਰੱਖਣ ਲੱਗੇ ਆ ਇਹ ਗੱਲ ਤਾਂ ਵੈਸੇ ਹੈ। ਅੰਬ ਦਾ ਜਿਹੜਾ ਨਾ ਰਾਣਾ ਸਾਹਿਬ ਧਿਆਨ ਕਰਨਾ ਅੰਬ ਦਾ ਵੀ ਹਾਂ ਅੰਬ ਦੇ ਮਾੜੇ ਦਾਣੇ ਨਾ ਆਣ। ਨਹੀਂ ਅੰਬ ਜਿਹੜਾ ਜਿਹੜਾ ਨਾ ਰੇੜੀ ਤੇ ਖੜਾ ਬੰਦਾ ਆਪ ਵੇਚਣ ਵਾਲਾ ਉਹਨੇ ਇੱਕ ਅੱਧਾ ਦਾਣਾ ਵਿੱਚ ਚੱਕ ਕੇ ਆਰਾਮ ਨਾਲ ਰਲਾ ਦੇਣਾ ਹੁੰਦਾ 2 ਕਿਲੋ ਕਿਲੋ ਨਹੀਂ ਅਸੀਂ ਤੇ ਇਹ ਪਾਣਾ ਗਾਹਕ ਨੇ ਆਪਣੀ ਨਹੀਂ ਉਹ ਜਿਵੇਂ ਮਰਜ਼ੀ ਪਾਵੇ ਸਾਡਾ ਨਹੀਂ ਉਹਦੇ ਰੌਲੇ ਦਾਣਾ ਮਾੜਾ ਹੈ ਨਾ ਜੋ ਨੁਕਸਾਨ ਨਹੀਂ ਮਾੜਾ ਦਾਣਾ ਉਹਨੂੰ ਚੂਕਣਾ ਉਹਨੇ ਆਪ ਆ ਆਪ ਇਹਦੇ ਪਾਣੀ ਵਾਲਾ ਕੋਈ ਰੌਲਾ ਨਹੀਂ ਹੈਗਾ। ਇਹ ਕੋਈ ਨਹੀਂ ਉਹੀ ਕਹਿਣਾ ਜੀ ਉਹ ਤਾਂ ਉਹਨੇ ਆਪਣੀ ਮਰਜ਼ੀ ਨਾਲ ਉਹਦੇ ਚ ਸਿਰਫ 3-4 ਉਹ ਸਿਰਫ ਇਸ ਕਰਕੇ ਕਿ ਰੇੜੀ ਲੱਗੀ ਹੋਈ ਸੀ ਅਸੀਂ ਕਿਹਾ ਵੀ ਉਹ ਖਰਾਬ ਨਾ ਹੋਵੇ ਤੇ ਉਹ ਪਾਣਾ ਤਾਂ ਅਗਲੇ ਬੰਦੇ ਨੇ ਆਪ ਠੀਕ ਆ। ਆ ਜੀ ਅੱਲਾਹ ਹਾਂਜੀ। ਤਾਲਾ ਕਾਮਯਾਬ ਕਰੇ। ਠੀਕ ਹੈ ਜੀ ਤੁਸੀਂ ਵੀ ਸ਼ੇਵ ਕਰਾਓ ਹਾਂ ਤੇ ਅਸੀਂ ਵੀ ਚੱਲਦੇ ਹਾਂ ਮੈਂ ਹੁਣ ਵੀ ਆਪਣਾ ਇੱਧਰ ਨੂੰ ਮੈਂ ਠੀਕ ਚਲੋ ਠੀਕ ਕਰਾ ਦੇਵਾਂ। ਹਾਂ ਠੀਕ ਲਓ ਜੀ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਅਸੀਂ ਇਸ ਵੇਲੇ ਜਿਹੜੀ ਅੱਜ ਦੀ ਸਾਡੀ ਰੇਹੜੀ ਆ ਇਹ ਲੱਗੀ ਹੋਈ ਆ ਸਮੁੰਦਰੀ ਰੋਡ ਦੇ ਉੱਤੇ ਬਿਲਕੁਲ ਫਾਟਕ ਦੇ ਉੱਤੇ ਆ। ਦੇਖੋ ਨਾ ਹਰ ਗੱਡੀ ਦੇ ਉੱਤੇ ਬ੍ਰੇਕ ਲੱਗਦੀ ਆ ਤੇ ਅਸੀਂ ਅੱਜ ਅਮਲ ਕੀਤਾ ਜੀ ਦੋਸਤਾਂ ਵੀਰਾਂ ਦੀ ਉਸ ਗੱਲ ਦੇ ਉੱਤੇ ਵੀ ਮੋਟਰਸਾਈਕਲ ਤੇਜ਼ੀ ਨਾਲ ਲੰਘ ਜਾਂਦੇ ਆ, ਗੱਡੀਆਂ ਤੇਜ਼ੀ ਨਾਲ ਲੰਘ ਜਾਂਦੀਆਂ ਤੇ ਨਾਲੇ ਆਬਾਦੀ ਦੇ ਨੇੜੇ ਲਓ ਜੀ ਅਸੀਂ ਆ ਰੇਹੜੀ ਇੱਥੇ ਲਾਤੀ ਆ। ਬਾਕੀ ਜੀ ਅੱਲਾਹ ਪਾਕ ਰਹਿਮਤ ਕਰਮ ਕਰੂਗਾ, ਦੇਖਦੇ ਆ ਵੀ ਸ਼ਾਮੀ ਕੀ ਹੁੰਦਾ। ਚਲੋ ਚਲਿਏ ਜੀ ਰਾਣਾ ਸਾਹਿਬ। ਚਲਿਏ ਲੋ ਜੀ ਅਸੀਂ ਹੁਣ ਪਹੁੰਚ ਗਏ ਹੋਏ ਆ ਆਪਣੇ ਡੇਰੇ ਤੇ ਦੁਕਾਨਾਂ ਤੇ ਜਿਹੜਾ ਅੱਜ ਕੱਲ ਹਾਲ ਮਕੀਮ ਹਾਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਡੇਰਾ, ਸਾਡਾ ਡੇਰਾ ਹਬੀਬੁੱਲਾ ਕਮਰ ਸਾਹਿਬ ਵੀ ਆ ਗਏ ਹੋਏ ਆ ਤੇ ਰਾਣਾ ਸਾਹਿਬ ਕੁਝ ਕਰਨ ਲੱਗੇ ਆ। ਮੈਂ ਕਿਹਾ ਵੀ ਚਲੋ ਮੈਂ ਕੈਮਰਾ ਲਾ ਲਾ ਪੁੱਛਾਂ ਵੀ ਨਾਲੇ ਕੀ ਕਰਨ ਲੱਗੇ ਆ, ਕੀ ਹੋ ਰਿਹਾ ਜੀ ਇਹ ਜੀ ਲੱਸੀ ਪਿਲਾਉਣ ਲੱਗੇ ਆ ਤੁਹਾਨੂੰ। ਲੱਸੀ ਤਾਂ ਵੈਸੇ ਤੁਸੀਂ ਉਸ ਦਿਨ ਸਵੇਰੇ ਨਾਸ਼ਤਾ ਕੀਤਾ ਨਾ ਜਿਸ ਦਿਨ ਅੰਜਮ ਦੇ ਨਾਲ ਕਿਸ਼ਤੀਆਂ ਗਏ ਸਾਹੀਵਾਲ ਹਾਂ ਹਾਂ ਉਦੋਂ ਲੱਸੀ ਤੁਸੀਂ ਪੀਤੀ ਸੀ ਹੂੰ ਤੇ ਇਹ ਮੈਂ ਹੁਣ ਪਹਿਲੇ ਤਾਂ ਕੁਝ ਨਹੀਂ ਕਹਿਣਾ ਹੈ ਤੇ ਇਹ ਲੱਸੀ ਤੁਸੀਂ ਜਦੋਂ ਪੀਓਗੇ ਅੱਛਾ ਤੇ ਫਿਰ ਤੁਸੀਂ ਦੱਸਿਓ ਵੀ ਨਹੀਂ ਇਹਦੇ ਵਿੱਚ ਇਹੋ ਜਿਹਾ ਜਾਦੂ ਤੁਸੀਂ ਕੀ ਪਾਓਗੇ, ਮੈਂ ਮਕਸਦ ਇਹ ਹਾਂ ਪੁੱਛਣਾ। ਇਹਦੇ ਚ ਹੁਣ ਤੁਹਾਨੂੰ ਦੱਸਦਾ ਕਿ ਆਪਣੇ ਇੱਥੇ ਲੱਸੀ ਜਿਹੜਾ ਆਮ ਬਣਾਉਂਦੇ ਆ ਨਾ ਲੋਕ ਹਾਂ ਉਹ ਦੁਕਾਨਦਾਰ ਉਹ ਦਹੀਂ ਜਿਹੜੀ ਹੈ ਨਾ ਜ਼ਿਆਦਾ ਤੋਂ ਜ਼ਿਆਦਾ ਇਹ ਕਰਦੇ ਕਿ ਅੱਛੀ ਦਹੀਂ ਇਸਤੇਮਾਲ ਕਰ ਲੈਂਦੇ ਆ। ਅੱਛਾ ਲਾਹੌਰ ਜਿਹੜੀ ਲੱਸੀ ਬਣਦੀ ਹੈ ਨਾ ਹਾਂ ਉਹਦੇ 'ਚ ਦੁੱਧ ਇਸਤੇਮਾਲ ਹੁੰਦਾ ਵਾ। ਅੱਛਾ ਹਾਂ ਤੇ ਦੁੱਧ ਦੀ ਵਜ੍ਹਾ ਤੋਂ ਨਾ ਨਹੀਂ ਤੁਸੀਂ ਹੁਣ ਇਹ ਲੱਸੀ ਦੇ ਵਿੱਚ ਦੁੱਧ ਪਾਓਗੇ? ਹਾਂ ਥੋੜਾ ਜਿਹਾ ਦੁੱਧ ਉਹਦੇ ਨਾਲ ਇਹ ਹੁੰਦਾ ਕਿ ਜਿਹੜੀ ਦਹੀਂ ਦੀ ਖਟਾਸ ਹੁੰਦੀ ਹੈ ਨਾ ਆ ਧੋ ਲਓ ਆ ਦੇਖਣਾ ਹੁਣ ਹਾਂਜੀ ਕਿੰਨਾ ਕੁ ਦੁੱਧ ਦਾ ਦਿਖਾਓ। ਆ ਬਸ ਇਹਨਾਂ ਅੱਛਾ ਹਾਂ ਇਹ ਇੰਨੇ ਕੁ ਦੁੱਧ ਨਾਲ ਹੀ ਬੜਾ ਫਰਕ ਪੈ ਜਾਂਦਾ। ਹਾਂ ਇੰਨੇ ਨਾਲ ਹੀ। ਹਾਂ ਦੁੱਧ ਘਰ ਦਾ ਸਾਰੀ ਦਹੀਂ ਵੀ ਘਰ ਦੀ ਆਪ ਹੀ ਜਮਾਈ ਬਜ਼ਾਰ ਤੇ ਖੁਦ ਹੀ ਜਮਾਈ ਹੋਈ ਹੈ। ਹਾਂ ਘਰ ਵਾਲੇ ਗਏ ਹੋਏ ਆ ਲਾਹੌਰ ਹਾਂ ਹਾਂ ਇਸੇ ਕਰਕੇ ਅੱਜ ਕੱਲ ਫਿਰ ਜਿਹੜਾ ਨਾ ਲਓ ਜੀ ਇੱਕ ਨਵੀਂ ਗੱਲ ਸਾਹਮਣੇ ਆਈ ਆ ਤੇ ਇਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀ ਦਹੀਂ ਦੇ ਵਿੱਚ ਤੁਸੀਂ ਵੀ ਦੁੱਧ ਪਾਉਂਦੇ, ਪਾਇਆ ਤਾਂ ਇੰਨਾ ਕਾ ਪਰ ਕਹਿੰਦੇ ਇਹ ਜਾਦੂ ਕਰਦੇ ਆ। ਦੇਖਦੇ ਆ ਕੀ ਜਾਦੂ ਹੁੰਦਾ ਜੀ ਅੱਜ ਤੇ ਲੱਸੀ ਜਿਹੜੀ ਹੈ ਕਿੱਦਾਂ ਦੀ ਬਣਦੀ। ਨਹੀਂ ਇਹ ਖਾਲਦ ਨੇ ਤਾਂ ਤੁਹਾਡੀ ਲੱਸੀ ਦੀ ਤਾਰੀਫ ਕਰਨੀ ਸ਼ੁਰੂ ਨਹੀਂ ਅੱਜ ਤੱਕ ਇਹਨੇ ਤੁਹਾਡੀ ਕਿਸੇ ਸ਼ਾਇਦ ਤਾਰੀਫ ਕੀਤੀ ਹੈ ਨਹੀਂ ਹੈ ਦੱਸੋ ਨਹੀਂ ਕਹਿੰਦੇ ਮੈਂ ਤਾਂ ਜਿੰਨੇ ਤੁਹਾਡੇ ਸੂਟ ਮਿਲਦਾ ਉਹ ਕਿੱਥੇ ਆ ਜਾਦੂ ਉਹ ਜੋ ਉਹਦੇ ਵਿੱਚ ਖਾਲਦ ਨੇ ਤਾਂ ਕਦੀ ਤਾਰੀਫ ਨਹੀਂ हाँ कहते जादू वो जो सर चढ़ के बोले हैं ਇਹ ਮੈਂ ਦੱਸੂਗਾ ਜੀ ਤੁਹਾਨੂੰ कहते च पानी नहीं पाओ ਅਗਲੀ ਹਾਂ ਦੱਸਾਂ ਇਹਦੇ ਬਾਰੇ ਜ਼ਰੂਰ ਦੱਸੋ ਜਿਹੜੀ ਲੱਸੀ ਮੈਨੂੰ ਰਾਹ ਆ ਗਈ ਦਾ ਮਤਲਬ ਦੁਨੀਆ ਦੀ ਬੈਸਟ ਲੱਸੀ ਤੇ ਮੈਂ ਜਦੋਂ ਲੱਸੀ ਪੀਣਾ ਨਾ ਜਦੋਂ ਵੀ ਕਦੀ ਹੈ ਅਗਲੇ ਗਾਇ ਨੂੰ ਆਪਾਂ ਕਹਿੰਦੇ ਆ ਮੈਂ ਕਿ ਲੈ ਲਓ ਭਾਈ ਵੀ ਤੁਹਾਡੀ ਕੱਲ ਵੀ ਪਾ ਜੇ ਕਿ ਬੂਟੇ ਦੀ ਵੀ ਉੱਥੇ ਇਹੋ ਜਿਹੀ ਆਈ ਆ। ਹੁਣ ਮੈਂ ਕਿਹਾ ਵੀ ਕੱਲ ਵੀ ਜਿਹੜਾ ਨਾ ਇਹਨੂੰ ਅਦਰੀ ਢਿੱਕਾ ਕਹਿੰਦੇ ਆ ਨਾ ਆਪਾਂ ਜਿਹੜੀ ਆਪਾਂ ਦਹੀਂ ਨਾਲ ਬਣਾਉਂਦੇ ਆ ਇਹ ਝਾਟੀ ਵਾਲੀ ਲੱਸੀ ਨਹੀਂ ਹੈ। ਪਤਾ ਨਹੀਂ ਹੁਣ ਇਹ ਪੂਰੇ ਪੰਜਾਬ ਦੇ ਵਿੱਚ ਇਹ ਲਫ਼ਜ਼ ਬੋਲਿਆ ਵੀ ਜਾਂਦਾ ਕਿ ਨਹੀਂ ਲੇਕਿਨ ਅਸੀਂ ਇਹਨੂੰ ਅਦਰੀ ਢਿੱਕਾ ਹੀ ਸੁਣਿਆ ਹੈ ਅਦਰੀ ਢਿੱਕਾ ਕਰਕੇ ਪੀਣਾ ਤੇ ਪਤਾ ਨਹੀਂ ਮੈਨੂੰ ਨਹੀਂ ਕਿਸੇ ਵਜ੍ਹਾ ਤੋਂ ਨਾ ਕੋਈ ਲਾਸ ਨਹੀਂ ਆਉਂਦੀ ਹੈ। ਮੈਂ ਜਦੋਂ ਪੀਂਦਾ ਨਾ ਤੇ ਮੇਰਾ ਪੇਟ ਖਰਾਬ ਹੋ ਜਾਂਦਾ ਹੈ ਤੇ ਹੁਣ ਦੇਖਦੇ ਆ ਜੀ ਕਿ ਜੇ ਤਾਂ ਇਹਦੇ ਨਾਲ ਨਾ ਹੋਇਆ ਖਰਾਬ ਇਸ ਦਾ ਮਤਲਬ ਆ ਕਿ ਤੁਹਾਡਾ ਇਨਗਰੀਡੀਐਂਟ ਠੀਕ ਆ ਠੀਕ ਹੈ ਜੀ। ਜ਼ਾਇਕਾ ਤਾਂ ਫਿਰ ਅਸੀਂ ਤਾਂ ਜੀ ਮੋਹਤਰਮ ਇਹਨਾਂ ਦੇ ਸ਼ੁਰੂ ਤੋਂ ਹੀ ਨਹੀਂ ਉਹ ਗੱਲ ਨਾ ਇਹ ਮੰਨਣ ਹੈ ਵਾਲਿਆਂ ਚੋਂ ਹੈ ਹੀ ਕੋਈ ਨਹੀਂ ਵੀ ਤੁਸੀਂ ਤਾਂ ਇਹਨਾਂ ਨੇ ਇਹ ਚੰਗੀ ਬਣਾਉਣ ਇਹ ਮਾੜੀ ਬਣਾਉਣ ਨਹੀਂ ਤੁਸੀਂ ਕਹਿਣਾ ਜੀ ਵਾਹ ਜੀ ਵਾਹ ਤੇ ਕਿ ਤੁਸੀਂ ਐਵੇਂ ਤਾਂ ਨਹੀਂ ਕਹਿਣਾ ਯਾਰ ਉਹ ਟਿੰਡਿਆਂ 'ਚ ਲੂਣ ਪਾਇਆ ਸੀ ਤੇ ਮਜ਼ੇਦਾਰ ਹੋ ਗਏ ਸੀ ਕਿ ਨਹੀਂ ਆਹ ਤਾਂ ਜਿਹੜਾ ਪਹਿਲਾਂ ਪਾਇਆ ਹੀ ਨਹੀਂ
ਨਹੀਂ ਜਿਹੜਾ ਨਹੀਂ ਪਾਇਆ ਉਹ ਤਾਂ ਇੱਕ ਚਲੋ ਭੁੱਲ ਚੁੱਕ ਹੋ ਗਈ, ਲੇਕਿਨ ਉਹਦੇ ਤੋਂ ਬਗੈਰ ਵੀ ਮੈਂ ਤੈਨੂੰ ਕਿਹਾ ਸੀ ਕਿ ਇਤਨੇ ਟੇਸਟੀ ਇਹ ਹੈ। ਲੇਕਿਨ ਜਦੋਂ ਤੂੰ ਨਮਕ ਪਾਇਆ ਫਿਰ ਤੂੰ ਵੀ ਇਸ ਗੱਲ ਨੂੰ ਮੰਨ ਗਿਆ ਵੀ ਵਾਕਈ ਵੀ ਹੁਣ ਤਾਂ ਇਹਨਾਂ ਦਾ ਪੂਰਾ ਟੇਸਟ ਬਣ ਗਿਆ। ਤੇ ਹੁਣ ਵੀ ਇਨਸ਼ਾਅੱਲਾ ਬਸ ਅੱਜ ਦਾ ਦਿਨ ਨਹੀਂ ਤੇ ਕੱਲ ਦਾ ਦਿਨ ਦੇਖੀ। ਫਿਰ ਖਾਨ ਸਾਹਿਬ ਨੇ ਵਾਅਦਾ ਕੀਤਾ ਹੈ ਵੀ ਕਾਲੇ ਚਨੇ ਪਕਾਣੇ, ਤੇ ਫਿਰ ਦੇਖ ਲਈ ਤੂੰ ਕਾਲੇ ਚਨੇ ਤੇ ਉਹਨਾਂ ਦਾ ਸ਼ੋਰਬਾ ਕੈਸਾ ਜ਼ਬਰਦਸਤ ਬਣਨਾ। ਕਹਿ ਰਹੇ ਆ ਦੇਸੀ ਘਿਓ 'ਚ ਬਣਾਣੇ ਆ, ਦੇਸੀ ਘਿਓ। ਦੇਸੀ ਘਿਓ ਵੀ ਮੇਰਾ ਖਿਆਲ ਹੈ ਹੁਣ ਆਪ ਹੀ ਇਹਨਾਂ ਨੇ ਜਮਾਇਆ ਹੈ। ਨਹੀਂ ਤੁਸੀਂ ਇੱਕ ਗੱਲ ਕੀਤੀ ਹੈ, ਤੁਸੀਂ ਕਿਹਾ ਵੀ ਮੈਂ ਜਿਹੜੀ ਆ ਹਰ ਗੱਲ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਕਰਦਾ ਵੀ ਮੈਂ ਤਾਰੀਫ ਨਹੀਂ ਕੀਤੀ। ਮੈਂ ਕਈ ਜਗ੍ਹਾ ਰਾਣਾ ਸਾਹਿਬ ਦੀ ਤਾਰੀਫ ਕੀਤੀ ਆ। ਅੱਛਾ, ਮੈਂ ਜਿੰਨੇ ਫੂਡ ਵੀਲਾਗ ਤੁਹਾਡੇ ਅੰਜਮ ਸਰੋਇਆ ਨਾਲ ਦੇਖੇ ਆ ਨਾ, ਆਖਰੀ ਟਾਈਮ ਤੂੰ ਅੰਨਾ ਕੈਮਰਾ ਰੱਖ ਕੇ ਫਿਰ ਤੂੰ ਆ ਕੇ ਜਿਹੜਾ ਕੋਈ ਨਵਾਲਾ ਖਾਨਾ ਜਾਂ ਬੁਰਕੀ ਖਾਨਾ, ਮੈਂ ਨਹੀਂ ਦੇਖਿਆ ਤੈਨੂੰ ਵੀ ਤੂੰ ਕਦੀ ਕਿਹਾ ਹੋਵੇ ਵੀ ਇਹ ਬਿਲਕੁਲ ਅਪ ਟੂ ਦੀ ਮਾਰਕ ਪੱਕੀ ਹੈ। ਕਦੀ ਤੂੰ ਕਹਿ ਦਿੰਦਾ ਇਹ ਕੱਚੀ ਆ, ਕਦੀ ਕਹਿ ਦਿੰਦਾ ਜ਼ਿਆਦਾ, ਕਦੀ ਕਹਿ ਦਿੰਦਾ ਘੱਟ ਆ। ਕੁਝ ਨਾ ਕੁਝ ਜਿਹੜਾ ਨਾ ਤੂੰ ਜ਼ਰੂਰ ਇਹ ਗੱਲ ਕਰਨੀ ਹੁੰਦੀ। ਹੋ ਸਕਦਾ ਕਿਸੇ 'ਚ ਤਾਰੀਫ ਵੀ ਕੀਤੀ ਹੋਵੇ। ਪ੍ਰੋਫੈਸਰ ਸਾਹਿਬ ਗੱਲ ਇਹ ਆ, ਮੈਂ ਕਰਨੀ ਆ ਹਕੀਕਤ ਗੱਲ, ਮੈਂ ਉਹ ਦੱਸਣਾ ਜੋ ਹੈ ਆ। ਤੇ ਕਈ ਜਗ੍ਹਾ ਇਹ ਗੱਲ ਨਹੀਂ ਹੈ, ਹਰ ਬੰਦਾ ਜਿਹੜਾ ਨਾ ਆਪਣੀ ਗੱਲ ਨੂੰ ਹਕੀਕਤ ਹੀ ਕਹਿ ਰਿਹਾ ਹੁੰਦਾ ਹੈ। ਹੁਣ ਤੈਨੂੰ ਸਾਡੀ ਗੱਲ ਲੱਗਦੀ ਬਨਾਵਟੀ ਕਿ ਅਸੀਂ ਪਤਾ ਨਹੀਂ ਖਾਨ ਸਾਹਿਬ ਦਾ ਦਿਲ ਰੱਖਣ ਵਾਸਤੇ ਤਾਰੀਫ ਕਰਦੇ ਹਾਂ। ਕਹਿੰਦੇ ਜ਼ਿਆਦਾਤਰ ਬੰਦੇ ਜਿਹੜੇ ਨਾ ਹਕੀਕੀ ਗੱਲ ਕਹਿਣ ਦੇ ਆਦੀ ਹੁੰਦੇ ਆ, ਉਹ ਹਕੀਕੀ ਗੱਲ ਸੁਣਨ ਦੇ ਆਦੀ ਨਹੀਂ ਹੁੰਦੇ। ਹਾਂਜੀ, ਨਹੀਂ ਉਹੀ ਮੈਂ ਕਹਿ ਰਿਹਾ ਨਾ, ਉਹ ਜਿਵੇਂ ਮੈਂ ਵੀ ਕਿਸੇ ਜਗ੍ਹਾ ਪੜ੍ਹਿਆ ਸੀ ਵੀ ਹਰ ਬੰਦਾ ਜਿਹੜਾ ਕਹਿੰਦਾ ਵੀ ਸੱਚ ਉਹੀ ਹੈ ਜਿਹੜਾ ਮੇਰੇ ਕੋਲ। ਹਰ ਬੰਦਾ ਆਪਣੇ ਸੱਚ ਨੂੰ ਸੱਚ ਕਹਿੰਦਾ, ਦੂਸਰੇ ਦੇ ਸੱਚ ਨੂੰ ਉਹ ਝੂਠ ਕਹਿੰਦਾ। ਹੁਣ ਅਸੀਂ ਕੋਈ ਝੂਠੀ ਤਾਰੀਫ ਨਹੀਂ ਅਲਹਮਦੁਲਿਲਾ ਕਰਦੇ ਹਾਂ ਖਾਨ ਸਾਹਿਬ। ਨਹੀਂ ਝੂਠੀ ਨਹੀਂ ਕਰਦੇ। ਮੈਂ ਤੁਹਾਨੂੰ ਦੱਸਦਾ, ਖਾਨ ਸਾਹਿਬ ਨੇ ਜਿੱਦਣ ਬਣਾਈ ਨਾ ਸਹਿਰੀ, ਖੀਰ ਸਹਿਰੀ ਬਣਾਈ ਨਾ, ਸਹਿਰੀ ਬਣਾਈ ਵਿੱਚ ਅੱਜ ਜਿਹੜੇ ਆ ਨਾ ਮਟਰ ਆਂਡੇ ਜੀ, ਮਟਰ ਆਂਡੇ ਬਣਾਏ। ਕਿਆ ਬਾਤ ਸੀਗੀ, ਕਿਹਦਾ ਟੇਸਟ ਸੀਗਾ। ਯਾਨੀ ਉਹ ਤੂੰ ਜ਼ਿੰਦਗੀ ਚ ਉਂਝ ਦੀ ਸ਼ੈ ਨਹੀਂ ਖਾਧੀ। ਮੈਂ ਨਹੀਂ ਖਾਧੀ, ਕਿਉਂਕਿ ਮੈਂ ਵੀ ਜਦੋਂ ਪਹਿਲੀ ਦਫਾ ਖਾਧੀ ਨਾ ਮਟਰ ਆਂਡੇ ਤੇ ਯੂਨੀਕ ਟੇਸਟ ਔਰ ਯੂਨੀਕ ਚੀਜ਼ ਸੀ। ਹਾਂਜੀ, ਤਾਂ ਫਿਰ ਮੈਂ ਤੁਸੀਂ ਕਹਿੰਦੇ ਤਾਰੀਫ ਨਹੀਂ ਕੀਤੀ। ਨਹੀਂ ਮੈਂ ਨਹੀਂ ਨਾ ਦੇਖੀ ਕਿਤੇ ਵੀਡੀਓ, ਮੈਂ ਜਿਹੜੀ ਦੇਖੀ ਮੈਨੂੰ ਹਲੇ ਵੀ ਯਾਦ ਆ। ਖੀਰ ਬਣਾਈ ਸੀ, ਸਾਰੇ ਪਿੰਡ ਨੇ ਖੀਰ ਖਾਧੀ, ਤੂੰ ਕਿਆ ਖੱਟੀ ਹੈ। ਯਾਦ ਕਰ ਲਓ ਜੀ, ਮੈਕ ਦਿਓ ਇੱਧਰ, ਮੈਕ ਦਿਓ। ਹੁਣ ਤੁਹਾਨੂੰ ਪਤਾ ਲੱਗੂਗਾ ਵੀ ਮੈਂ ਠੀਕ ਹਾਂ ਜੀ। ਦੱਸੋ ਜੀ, ਖੀਰ ਖੱਟੀ ਸੀ ਕਿਹੜੀ ਜਿਹੜੀ ਆਪਾਂ ਬਣਾਈ ਸੀ? ਕਸੂਰ ਕਿਸੇ ਚੀਜ਼ ਦਾ ਨਹੀਂ। ਇਹ ਵੀ ਤਾਂ ਪੁੱਛਣਾ ਵੀ ਘਰ ਅਸੀਂ ਦਸਿਓ ਦਫਾ ਖੀਰ ਬਣਾਈ, ਕਦੇ ਖਰਾਬ ਨਹੀਂ ਬਣੀ। ਮੈਨੂੰ ਇਹ ਨਹੀਂ ਦੱਸਣਾ, ਤੁਸੀਂ ਦੱਸੋ ਵੀ ਉਹ ਖੀਰ ਹੈ, ਉਹ ਖੀਰ ਤਾਂ ਕੜਵੀ ਸੀ। ਹੁਣ ਦੱਸੋ ਜੀ, ਮੈਂ ਗਲਤ ਕਿ ਸਹੀ? ਨਹੀਂ, ਉਹਦਾ ਖੀਰ ਦਾ ਇਹ ਵੀ ਤਾਂ ਦੇਖਣਾ, ਅਸੀਂ ਦਸਿਓ ਦਫਾ ਖੀਰ ਬਣਾਈ ਆ ਯਾਰ। ਉਹਦੀ ਘਰ ਦੀ ਗੱਲ ਨਹੀਂ ਹੈ, ਗੱਲ ਹੈਗੀ ਆ ਵੀ ਜਿਹੜੀ ਖੀਰ ਆਪਾਂ ਉੱਥੇ ਬਣਾਈ। ਹਬੀਬ ਸਾਹਿਬ ਨੂੰ ਦਿਓ ਮੈਕ। ਹੁਣ ਹਬੀਬ ਸਾਹਿਬ, ਹੁਣ ਉਹ ਤਾਂ ਆਪਣੇ ਮੂੰਹ ਤੋਂ ਕਹਿ ਰਹੇ ਆ ਯਾਰ ਖੱਟੀ ਸੀ ਦਾ ਕੀ ਨਹੀਂ, ਖੱਟੀ ਨਹੀਂ ਸੀ, ਖੱਟੀ ਨਹੀਂ ਸੀ, ਖੱਟੀ ਸੀ, ਕੜਵੀ। ਕੜਵਾ ਉਹ ਬਰਤਨ ਜਿਹੜਾ ਉਹਦੇ ਵਿੱਚ ਖੀਰ ਕੋੜੀ ਸੀਗੀ। ਅੱਛਾ, ਚੀਨੀ ਪਈ ਹੋਈ ਸ਼ਾਇਦ ਮਿੱਠੀ ਹੋਣੀ ਚਾਹੀਦੀ, ਉਹਦੇ ਚ ਕੌੜੇ ਦਾ ਜ਼ਿਕਰ ਹੈ। ਉਹਦਾ ਜਦੋਂ ਜਿਵੇਂ ਉਹਦੇ ਚ ਖਾਨ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ, ਜਿਵੇਂ ਦੁੱਧ ਲੱਗ ਜਾਂਦਾ ਤੇ ਉਹ ਨਾ ਜੀ ਨਾ, ਉਹ ਕੜਾਈ ਦਾ ਕਸੂਰ ਸੀ। ਯਾਰ ਜਿਹਦਾ ਵੀ ਕਸੂਰ ਸੀ, ਮਤਲਬ ਕਹਿਣ ਦਾ ਵੀ ਹੁਣ ਉਹ ਤਾਂ ਫਿਰ ਕਿਸੇ ਹੋਰ ਵਜ੍ਹਾ ਤੋਂ ਹੋ ਗਈ ਤੇ ਨਾ। ਮੈਂ ਇਹੀ ਗੱਲ ਮੈਂ ਉਹਦੇ ਚ ਕੀਤੀ ਆ ਵੀ ਖਾਨ ਸਾਹਿਬ ਕੜਾਈ ਨਹੀਂ ਠੀਕ ਹੈਗੀ। ਲਓ ਜੀ, ਲਓ ਜੀ, ਦੁੱਧ ਟੇਸਟ ਕਰਾਓ। ਆ ਬੜੋ ਦੇਖੋ ਜੀ, ਇਹ ਕੋਈ ਸਪੈਸ਼ਲ ਮੰਗੇ ਹੈ। ਇਹਦੇ ਚ ਪਾਣੀ ਐਡ ਕੀਤਾ, ਵੈਸੇ ਪਾਣੀ ਨਹੀਂ ਐਡ ਕਰਦੇ ਸੀ। ਹੁਣ ਤੁਸੀਂ ਕੀ ਕਹਿੰਦੇ ਜੀ? ਜੀ ਜ਼ਾਇਕਾ ਬਿਲਕੁਲ ਠੀਕ ਹੈ, ਬਸ ਮੇਰੇ ਹਿਸਾਬ ਨਾਲ ਮਿੱਠਾ ਘੱਟ ਹੈ। ਉਹ ਮਿੱਠਾ ਤੇਜ਼ ਨਹੀਂ ਖਾਣਾ। ਮੈਂ ਕਿਹ ਕਹੋ ਨਾ, ਹੈ ਮੈਂ ਕਿਹ ਕਹੋ, ਤੁਸੀਂ ਉਹੀ ਕਹਿਣਾ ਨਾ ਜੋ ਹੈ। ਨਹੀਂ, ਮੈਂ ਕਿਹਾ ਵੀ ਮੈਂ ਤਾਂ ਚੂੰਗਾ ਮਿੱਠਾ ਤੇਜ਼ ਪੀਣਾ, ਮੇਰੇ ਹਿਸਾਬ 'ਚ ਮਿੱਠਾ ਘੱਟ ਆ। ਮੇਰੇ ਹਿਸਾਬ 'ਚ ਹਰਸ਼ਾ ਪਰਫੈਕਟ ਆ, ਮਿੱਠਾ ਵੀ ਠੀਕ ਆ। ਨਹੀਂ, ਮੈਂ ਆਪਣੀ ਤੁਸੀਂ ਗੱਲ, ਮਿੱਠੇ ਜ਼ਿਆਦਾ ਪੀਂਦੇ ਆ। ਲੱਸੀ ਦਾ ਇੰਨਾ ਕੁ ਖੱਟਾ ਹੋਣਾ ਚਾਹੀਦਾ ਆ। ਹਾਂ, ਲੇਕਿਨ ਕਿਉਂਕਿ ਮੈਂ ਥੋੜਾ ਚੀਨੀ ਤੇਜ਼ ਪੀਂਦਾ ਨਾ। ਲਓ ਜੀ, ਖਾਨ ਸਾਹਿਬ ਨੇ ਪਿਲਾਈ ਹੈ ਜੀ ਅੱਜ ਲੱਸੀ। ਹਬੀਬੁੱਲਾ ਕਮਰ ਸਾਹਿਬ ਜੀ ਵੈਸੇ ਕਹਿੰਦੇ ਆ ਇਹਨਾਂ ਨੂੰ, ਹੈ ਤਾਂ ਦੇ ਦਿਓ, ਨਹੀਂ ਲੱਸੀ ਦੇ ਦਿਓ ਕੋਈ ਮਸਲਾ। ਹਬੀਬੁੱਲਾ ਕਮਰ ਸਾਹਿਬ ਜੀ ਅਸਲਮ ਖਾਨ ਵਕਾਰ ਨੂੰ ਜੀ ਕਹਿੰਦੇ ਖਾਨ ਸਾਹਿਬ। ਤੇ ਮੈਂ ਵੀ ਹੁਣ ਉਹ ਮੇਰੇ ਮੂੰਹ ਤੇ ਵੀ ਚੜ ਗਿਆ, ਮੈਂ ਵੀ 2 ਵਾਰੀ ਖਾਨ ਸਾਹਿਬ ਕਹਿਤਾ।
ਤੇ ਬਾਕੀ ਜੀ ਹੁਣ 12:30 1 ਦਾ ਵੇਲਾ ਹੋ ਗਿਆ ਤੇ ਸਾਨੂੰ ਚਾਹੀਦਾ ਕਿ ਅਸੀਂ ਆਪਣੀ ਰੇਹੜੀ ਤੇ ਵੀ ਇੱਕ ਰਾਣਾ ਸਾਹਿਬ ਨਿਗਾਹ ਮਾਰਨੀ ਚਾਹੀਦੀ ਹੈ ਸਾਨੂੰ। ਰਾਣਾ ਸਾਹਿਬ ਨੇ ਜਾਣਾ ਸਮੁੰਦਰੀ, ਹਬੀਬੁੱਲਾ ਸਾਹਿਬ ਨੇ ਵੀ ਜਾਣਾ, ਦੋਨਾਂ ਨੇ ਇਹਨਾਂ ਨੇ ਜਾਣਾ ਸਮੁੰਦਰੀ। ਤੇ ਚੱਲਦੇ ਆ ਇੱਕ ਵਾਰੀ ਲੱਸੀ ਪੀ ਕੇ ਉੱਥੇ, ਦੇਖਦੇ ਆ ਵੀ ਦੁਕਾਨ ਦਾ ਕੀ ਹਾਲ ਚਾਲ ਆ, ਕਿੱਦਾਂ। ਜੇ ਕੋਈ ਧੁੱਪ ਛਾਂ ਦਾ ਰੌਲਾ ਹੋਇਆ ਤਾਂ ਕਰੀਏ, ਉਮੀਦ ਤਾਂ ਬੜੀ ਸੀਗੀ ਵੀ ਅੱਜ ਉੱਥੇ ਛਾਂ ਰਹੂਗੀ। ਉਹ ਇਲਾਕਾ ਹੈ ਜਾ, ਕੀ ਖਿਆਲ ਹੈ ਜੀ? ਚਲੀਏ ਜੀ। ਨਹੀਂ, ਮੈਂ ਤਾਂ ਇਸੇ ਲਈ ਐਵੇਂ ਪੁੱਛਿਆ ਨਾ ਵੀ ਤੁਸੀਂ ਕਿੱਥੇ ਰੱਖੀ ਸੀ, ਉਹ ਉਰਲੀ ਸਾਈਡ ਤੇ ਆ ਕਿ ਪਰਲੀ ਤੇ ਹੈ? ਪਰਲੀ ਸਾਈਡ ਤੇ ਜੀ। ਪਰਲੀ ਸਾਈਡ ਤੇ ਤਾਂ ਆਮ ਤੌਰ ਤੇ ਛਾਂ ਰਹਿੰਦੀ ਹੈ, ਲੇਕਿਨ ਫਿਰ ਵੀ ਚੈੱਕ ਤਾਂ ਕਰਨਾ ਚਾਹੀਦਾ ਨਾ। ਹਾਂਜੀ ਹਾਂ, ਦੇਖ ਲੈਂਦੇ ਹਾਂ। ਠੀਕ ਹੈ ਜੀ, ਚੱਲੀਏ। ਲਓ ਜੀ, ਅਸੀਂ ਪਹੁੰਚ ਗਏ ਆਪਣੀ ਰੇਹੜੀ ਦੇ ਕੋਲ ਤੇ ਛਾਵੇਂ ਆ ਰੇਹੜੀ। ਇਹ ਦੇਖੋ ਤੁਸੀਂ, ਛਾਂ ਆ। ਅੱਜ ਇੱਥੇ ਧੁੱਪ ਕੋਈ ਨਹੀਂ ਹੈ ਕਿਉਂਕਿ ਇੱਥੇ ਆ ਪਿੱਪਲ ਆ ਬਹੁਤ ਵੱਡਾ। ਇਹ ਦੇਖੋ ਬਹੁਤ ਪੁਰਾਣਾ ਫਾਟਕ ਦੇ ਕੋਲ ਪਿੱਪਲ ਆ। ਦੇਖਾ ਸਾਡੇ ਭਰਾ ਨੇ ਇੱਕ ਹੋਰ ਨੇ ਵੀ ਇੱਥੇ ਰੇਹੜੀ ਲਾਈ ਆ ਤੇ ਇਹਨਾਂ ਨੇ ਲਾਏ ਹੋਏ ਆ ਸੇਬ ਤੇ ਆੜੂ, ਤੇ ਨਾਲ ਹੀ ਸਾਡੀ ਆ ਰੇਹੜੀ ਆ। ਤੇ ਅੰਬ ਕੁਛ ਨਾ ਕੁਛ ਹਿੱਲੇ ਆ। ਕਿਉਂ ਜੀ ਰਾਣਾ ਸਾਹਿਬ? ਹਾਂ, ਅੰਬ ਹਿੱਲੇ ਆ, ਫੁੱਟਾਂ ਲਬੱਤਾ ਜਿਹੜੀਆਂ ਇਹ ਫੁੱਟਾਂ ਵੀ ਕੁਝ ਇੱਕ ਦੋ ਹਿੱਲੀਆਂ। ਚਲੋ ਅਸਲ ਦੇ ਵਿੱਚ ਫੁੱਟ ਦਾ ਕੰਮ ਹੈਗਾ ਇਹ ਕਿ ਇੱਥੇ ਮੌਜੂਦ ਹੋਣਾ ਚਾਹੀਦਾ ਬੰਦਾ ਕੋਈ ਫੁੱਟ ਵੇਚਣ ਵਾਸਤੇ। ਅੰਬ ਤਾਂ ਇੰਜ ਵਿਕ ਸਕਦਾ ਆ, ਫੁੱਟ ਤਾਂ ਮੁਸ਼ਕਲ ਆ। ਫੁੱਟ ਦੱਸਣਾ ਪੈਂਦਾ, ਫੁੱਟ ਦਾ ਦੱਸਣਾ ਪੈਂਦਾ ਕਿਸ ਤਰ੍ਹਾਂ ਦੀ, ਆਟੇ ਵਾਲੀ ਕਿ ਨਹੀਂ ਹੈ। ਹਾਂਜੀ, ਤੇ ਹਬੀਬੁੱਲਾ ਸਾਹਿਬ ਵੀ ਤੇ ਚਾਚਾ ਬੂਟਾ ਵੀ ਉਹ ਖਲੋਤੇ ਆ ਜਨਾਬ। ਬੂਟਾ ਵੀ ਤੇ ਛਾਂ ਦੀ ਹਜੇ ਲੋੜ ਇਹਨੂੰ ਕੋਈ ਨਹੀਂ ਹੈਗੀ ਇੱਕ ਵਾਰੀ। ਤੇ ਰਾਣਾ ਸਾਹਿਬ ਚੱਲੇ ਆ ਸਮੁੰਦਰੀ, ਤੇ ਬਾਕੀ ਸਾਰਾ ਜਿਹੜਾ ਕੋਈ ਇਕੱਠਾ ਛੱਠਾ ਇਹਦਾ ਹੋਊਗਾ ਉਹ ਅਸੀਂ ਸ਼ਾਮ ਨੂੰ ਤੁਹਾਨੂੰ ਦੱਸਾਂਗੇ ਵੀ ਕੀ ਬਣਿਆ ਆ, ਕੀ ਅਸੀਂ ਖੱਟਿਆ, ਕੀ ਅਸੀਂ ਖੋਇਆ, ਕੀ ਅਸੀਂ ਪਾਇਆ, ਉਹ ਸਾਰਾ ਕੁਝ ਸ਼ਾਮ ਨੂੰ। ਤੇ ਰਾਣਾ ਸਾਹਿਬ ਦੀ ਗੱਡੀ ਤਿਆਰ ਖੜੀ ਆ ਹਬੀਬੁੱਲਾ ਕਮਰ ਸਾਹਿਬ ਨਾਲ। ਤੁਸੀਂ ਰਾਣਾ ਸਾਹਿਬ ਸਮੁੰਦਰੀ ਜਾ ਰਹੇ ਹੋ ਸਰ? ਹਾਂ, ਅਸੀਂ ਸਮੁੰਦਰੀ ਕਿੰਨੇ ਵਜੇ ਆ ਜਾਓਗੇ? ਅਸੀਂ ਇਨਸ਼ਾਅੱਲਾ ਤਾਲਾ 5 ਵਜੇ ਤੋਂ ਪਹਿਲੇ, ਕਿਉਂਕਿ 5 ਵਜੇ ਮੈਂ ਇੱਥੇ ਕਿਸੇ ਬੰਦੇ ਨੂੰ ਮਿਲਣਾ ਵਾ, ਤੇ ਮੈਂ 5 ਵਜੇ ਤੋਂ ਪਹਿਲੇ ਆ। 5 ਵਜੇ ਤੋਂ ਪਹਿਲਾਂ ਆ ਜਾਣਾ। ਚਲੋ ਜੀ, 6 ਵਜੇ ਦੁਬਾਰਾ ਰੇੜੀ ਨੂੰ ਗੇੜਾ ਵੱਜੂਗਾ ਜੀ, ਤੁਸੀਂ ਵੀ ਜਾਓ। ਹੈ ਹਾਂ, ਠੀਕ ਹੈ ਜੀ, ਠੀਕ ਹੈ ਜੀ। ਫਿਰ ਲੋ ਜੀ, ਇੱਕ ਵਾਰੀ ਫਿਰ अस्सलाम वालेकुम ਜੀ। ਸ਼ਾਮ ਦਾ ਵੇਲਾ ਹੋ ਗਿਆ ਤੇ ਅਸੀਂ ਪਹੁੰਚ ਗਏ ਹਾਂ ਜੀ ਆਪਣੀ ਦੁਕਾਨ ਤੇ, ਰੇੜੀ ਤੇ ਦੇਖਦੇ ਹਾਂ ਵੀ ਅੱਜ ਦੀ ਕੀ ਕਾਰਗੁਜ਼ਾਰੀ ਆ। ਤਕਰੀਬਨ ਵੇਲਾ ਹੋ ਗਿਆ ਜੀ 6 ਵਜੇ ਰਾਣਾ ਸਾਹਿਬ। 6 ਵਜੇ 6 ਵਜ ਗਏ, ਪੌਣੇ 6 ਹੋ ਗਏ, 5:50। ਤੇ ਉਸ ਤੋਂ ਬਾਅਦ ਫਿਰ ਇਹ ਜੇ ਜ਼ਿਆਦਾ ਕੀਤਾ ਤੇ ਫਿਰ ਵੀਡੀਓ ਤੁਹਾਡੇ ਤੱਕ ਕੋਈ ਨਹੀਂ ਪਹੁੰਚਣੀ ਹੈਗੀ। ਇਸ ਲਈ ਬਸ ਦੇਖਦੇ ਹਾਂ ਵੀ ਹੁਣ ਤੱਕ ਅਸਰ ਕੀ ਵਟਿਆ ਖਟਿਆ ਜੀ। ਰਾਣਾ ਸਾਹਿਬ ਦੇਖੋ ਜਰਾ, ਗੱਲਾਂ ਖੋਲੋ ਜੀ। ਬਿਸਮਿਲ੍ਲਾ ਜੀ। ਥੱਲੇ ਵੀ ਪੈਸੇ ਗਏ ਹੋਏ ਜੀ? 10 ਵਾਲੇ ਕੁਛ। ਚਲੋ ਕੋਈ ਨਹੀਂ, ਵੱਡਾ ਨੋਟ ਨਾ ਕੋਈ ਹੋਵੇ। ਲਓ ਜੀ, ਇੱਕ ਨੋਟ ਹੈ ਜੀ 1000 ਦਾ। 14 16 17 18 19 20 21 22 23 24 25 26 2700 ਹੈ 2700 2700 ਰੁਪਈਆ। ਹਾਂਜੀ, 2700 3100 ਕੱਲ ਸੀ। ਤਾਂ ਇੱਕ ਹੋਰ ਆ, ਹਾਂ, ਉਹ ਜਿਹੜਾ ਟੋਟਲ ਅੰਬ ਹੈ ਨਾ, ਉਹ ਹੈ ਸੀ 16500 ਇੱਕ, ਤੇ 500 ਨੂੰ ਦਿੱਤਾ ਸੀ ਖਰਚੇ ਲਿਆਣੇ ਦਾ। ਹਾਂ, ਉਹ 17000 17,000 ਦੇ ਅੰਬ, ਹੂੰ, ਤੇ 17,000 ਤੇ 2 ਦਿਨਾਂ ਦਾ ਜਿਹੜਾ
ਰੇੜੀ ਦਾ ਕਿਰਾਇਆ ਰੇੜੀ ਦਾ ਕਿਰਾਇਆ 19 19 200 ਦੀ ਅੱਜ ਤੇ 507 ਇਹਨਾਂ ਦਾ ਛਾਪਰਾਂ ਦੇ 300 ਚਾਵਰਾਂ ਦਾ 300 1000 1000 19 ਤੇ 20000 ਹਾਂ 20000 20000 ਰੁਪਇਆ ਹਾਂ ਪਹਿਲਾਂ ਅੰਬਾਂ ਨੂੰ ਕੈਲਕੂਲੇਟ ਹਾਂ ਉਹ ਅੰਬ ਉਹ ਕੰਡੇ ਤੇ ਤੋਲ ਦੋ ਜੀ ਅੱਛਾ ਆ ਦੇਣਾ ਕੰਡਾ ਆ ਦਾ ਛੋਟਿਆ ਕੰਡਾ ਦੇ ਇਹਦੇ ਹੀ ਪਾ ਦਿਓ ਲਓ ਜੀ ਅੰਬ ਅਸੀਂ ਇੱਕ ਵਾਰੀ ਵਜ਼ਨ ਕਰਦੇ ਆ ਨਹੀਂ ਇਹਦੇ ਚ ਬਹੁਤ ਤੋਲਨੇ ਉਧਰ ਹੀ ਪੈਣੇ ਆ ਰਾਣਾ ਸਾਹਿਬ ਕਿਉਂਕਿ ਇਹਦਾ ਵਾਟ ਤੇ ਉਹਦਾ ਵਾਟ ਬੜਾ ਹੈਗਾ 5-6 ਕਿਲੋ ਦਾ ਬੱਟਾ ਬਸ ਠੀਕ ਬਸ 5 ਕਿਲੋ ਹੋ ਗਏ ਹੋਣੇ ਜੀ ਨਹੀਂ ਇੱਧਰ ਵੀ ਹੈ ਤੁਸੀਂ ਕਰ ਲਓ ਹੋਰ ਲੈਣ ਨੇ ਬੱਟਾ ਆਪਾਂ ਦੋਨੇ ਬੱਟੇ ਰੱਖ ਦੋ ਉਹ ਵੀ ਰੱਖ ਦੋ ਹੈ ਉਹ ਬੱਟਾ ਨਹੀਂ ਹਾਂ ਇੱਕ ਮਿੰਟ ਇਹ ਹੋ ਗਿਆ ਕਿੰਨਾ 5 5 ਤੇ ਆ ਹੋ ਗਿਆ 6 ਆ ਲਓ ਜੀ 6 ਕਿਲੋ 6 ਕਿਲੋ ਲਓ ਜੀ 6 ਕਿਲੋ एक मिनट बस कर ਪਾ ਦੋ 6 ਕਿਲੋ ਫੇਰ हाँ 12 ਕਿਲੋ ऊपर कर थले गिर जाने लेने आने ले जा हैं खादी तेरा मुंडा तो दे दे इन्हों आ फुट्टा दे दे इन्हों आ वांडने आने नहीं मैं खांदा बाबू ठहर जाओ मैं देना था एक बार कैमरा बंद कर लेने तो देना सबर करो छोटे सबर का फल मीठा ਹੁੰਦਾ हाँ सबर का फल मिठा ਹੁੰਦਾ ਤੇ ਨਾਲ ਤਮੀਜ਼ ਹੀ ਕੋਈ ਨਹੀਂ बस ठीक है जी नहीं वैसे फिर भी ये 7 किलो 6 किलो है हैं 18 18 किलो हो गया चलो आ जाओ इधर आ जाओ छोटे इधर आ जाओ ਚਲੋ ਜੀ 1 ਮਿੰਟ ਅਸੀਂ ਤੁਹਾਡੇ ਨਾਲ ਬਾਅਦ ਵਿੱਚ ਗੱਲਬਾਤ ਕਰਦੇ ਹਾਂ ਲਓ ਜੀ ਹੁਣ ਤੁਹਾਡੇ ਸਾਹਮਣੇ ਲੈ ਕੇ ਆਨੇ ਆ ਅਸੀਂ ਫਾਈਨਲ ਰਿਜ਼ਲਟ ਵੀ ਅਸੀਂ ਕੀ ਖੱਟਿਆ ਕੀ ਖੋਇਆ ਤੇ ਕੀ ਪਾਇਆ ਕਿਉਂ ਰਾਣਾ ਸਾਹਿਬ बिल्कुल ਜੇ ਤਾਂ ਅੰਬਾਂ ਦੀ ਗੱਲ ਕਰੀਏ ਅੰਬਾਂ ਵਜਨ ਦੇ ਹਿਸਾਬ ਨਾਲ ਪੂਰੇ ਅਸੀਂ ਆ ਅੰਬ ਚੁੱਕੇ ਆ ਜਿਹੜੇ ਆ ਸਾਡੇ ਕੋਲ ਪਏ ਹੈਗੇ 18 ਕਿਲੋ ਅੰਬ हाँ ਤੇ ਕੱਲ 12 ਕਿਲੋ ਅੰਬ ਵਿਕੇ ਸੀ 10 ਕਿਲੋ ਅੰਬ ਵਿਕੇ ਸੀ 22 ਕਿਲੋ हाँ ਤੇ 10 ਕਿਲੋ ਅੰਬ ਅੱਜ ਵਿਕੇ हाँ ਪੈਸਿਆਂ ਦੇ ਹਿਸਾਬ ਨਾਲ ਠੀਕ ਹੈ ਜੀ ਇਹ ਬਣ ਗਏ ਆ 32 ਕਿਲੋ ਤੇ 18 ਕਿਲੋ ਹੈ 50 हाँ 4 ਕਿਲੋ ਵੇਸਟ ਵੀ ਖਰਾਬ ਵੀ ਨਿਕਲਿਆ हाँ अंब तो ਯਾਨੀ ਕਿ ਅੰਬ ਪੂਰੇ ਦੇ ਪੂਰੇ ਆ हाँ ਵਿਕਰੀ ਜਿਹੜੀ ਸਾਡੀ ਅੰਬਾਂ ਦੀ ਹੋਈ ਆ ਉਹ ਵਿਕਰੀ ਹੋਈ ਹੈ ਜੀ 7500 ਰੁਪਏ हाँ ਇੰਜੀ ਹੈ ਜੀ हाँ जी बिल्कुल ਤੇ ਜੇ ਅਸੀਂ ਕਰੀਏ ਨਾ ਘਾਟੇ ਵਾਧੇ ਦਾ ਹਿਸਾਬ ਉਹ ਤਾਂ ਸਾਡਾ ਰੇਟ ਵੀ ਅਸੀਂ 200 ਰੁਪਏ ਲਾਇਆ ਸੀ ਰਾਣਾ ਸਾਹਿਬ हाँ ਉਂਝ ਰੇਟ ਜਿਹੜਾ ਆ ਚੌਧਰੀ ਸਾਹਿਬ ਕੀ ਹਾਲ ਚਾਲ ਆ ਉਂਝ ਰੇਟ ਜਿਹੜਾ ਆ ਉਹ ਬਣਦਾ ਸੀ 300 ਰੁਪਏ ਨੂੰ ਅਸੀਂ ਅੰਬ और ਲੈ सीधा ਸੀ सीधा ना
5500 ਰੁਪਏ ਦਾ ਤਾਂ ਉਹੀ ਸੀ ਪਰ ਹਾਂ 5500 ਦਾ ਤਾਂ ਉਹੀ ਫਰਕ ਸੀਗਾ। ਜੇ 20000 ਦੇ ਵਿੱਚੋਂ 5500 ਕੱਢੀਏ 1450 ਨਹੀਂ ਇੱਕ ਹੋਰ 5500 ਤਾਂ ਉਹ ਸੀ 5 ਕਿਲੋ ਜਿਹੜੇ ਖਰਾਬ ਸੀ 1500 ਉਹ ਯਾਨੀ ਕਿ 7000 ਦੇ ਤਾਂ ਯਾਨੀ ਕਿ ਇਹ ਹੋ ਗਿਆ ਨਾ ਫਰਕ ਹਾਂ ਹੈ 7000 ਦਾ ਇਹ ਹੋ ਗਿਆ ਬਾਕੀ ਯਾਨੀ ਕਿ ਖਰਚਿਆਂ ਖੁਰਚਿਆਂ ਦਾ ਉਹਦੇ ਚ ਕੋਈ ਨਹੀਂ ਯਾਨੀ ਕਿ ਇੰਨਾ ਜ਼ਿਆਦਾ ਆਹ 2000 ਤਾਂ ਖਰਚਿਆਂ ਦਾ ਬਾਕੀ ਆਮ ਪਏ ਆ ਜੀ। ਇਹ ਕੀ 18 ਦੇ 18 5400 ਦੇ ਲਾ ਲਓ ਤੁਸੀਂ। ਇੱਕ ਮੈਂ ਗੱਲ ਕਰ ਰਿਹਾ ਉਸ ਰੇਟ ਤੇ 5400 ਦੀ ਆ। ਹਾਂ ਉਸ ਲੇਕਿਨ ਅਸੀਂ ਇਹਨੂੰ ਅਗਰ ਜਿਹੜਾ ਵਾ ਨਾ ਉਹ ਅਸੀਂ ਵੈਸੇ ਹੀ ਲਾਉਂਦੇ ਆ ਵੀ ਅਸੀਂ 100 ਰੁਪਇਆ ਸਾਰੇ ਦਾ ਹੀ 5500 ਰੁਪਏ ਵਾਲਾ ਦਾ 100 ਰੁਪਇਆ ਘੱਟ ਦੇ ਹਿਸਾਬ ਨਾਲ ਯਾਨੀ ਕਿ ਉਹ 5500 ਨਹੀਂ ਫਿਰ 18 ਤੋਂ 3600 ਦੇ ਅੰਬ ਵੀ ਹੈ ਨਾ ਇਹ 7 ਤੇ 3 10 ਹਾਂ ਉਂਝ ਫਿਰ ਜੀ ਰਾਉਂਡ ਫਿਗਰ ਕਰੀਏ ਨਾ ਅੰਬਾਂ ਨੂੰ ਰਲਾ ਤੇ 3000 ਰੁਪਏ ਘਾਟਾ ਬਣ ਹਾਂ ਉਸ ਤਰ੍ਹਾਂ ਠੀਕ ਆ। ਬਾਕੀ ਤਾਂ ਸਾਰਾ ਫਿਰ ਉਹਨੇ ਅੰਬ ਅਸੀਂ ਘਰ ਰੱਖ ਲਈਏ ਖਾ ਲਈਏ ਲੇਕਿਨ ਜੇ ਉਹ ਹਿਸਾਬ ਲਾਈਏ ਤਾਂ ਸਾਨੂੰ ਘਾਟਾ ਬਣਦਾ ਆ ਜੀ 3500 ਰੁਪਏ ਜਾਂ 3000। ਦੂਜੇ ਨੰਬਰ ਤੇ ਗੱਲ ਇਹ ਹੈਗੀ ਆ ਵੀ ਜੇ ਤਾਂ ਕਰੀਏ ਨਾ ਇਹਨੂੰ ਕਾਰੋਬਾਰ ਨਹੀਂ ਹੈਗਾ ਇਹ ਇੱਕ ਤਜਰਬੇ ਤੌਰ ਤੇ ਤੁਸੀਂ ਕਰ ਸਕਦੇ ਆ ਵੀ ਕੋਈ ਤਜਰਬੇ ਤੌਰ ਤੇ ਲੇਕਿਨ ਇਹਨੂੰ ਤੁਸੀਂ ਕਾਰੋਬਾਰ ਦੇ ਤੌਰ ਤੇ ਨਹੀਂ ਕਰ ਸਕਦੇ। ਅਸੀਂ ਇਹਦਾ ਆਖਰ ਦੇ ਉੱਤੇ ਰਿਜ਼ਲਟ ਮੈਂ ਇਹ ਕੱਢਿਆ ਹੈਗਾ ਰਾਣਾ ਸਾਹਿਬ ਤੋਂ ਵੀ ਪੁੱਛਦੇ ਆ ਵੀ ਲੋਕ ਜਿਹੜਾ ਬੰਦਾ ਦੁਕਾਨਦਾਰ ਮੌਜੂਦ ਆ ਨਾ ਉਹਦੇ ਕੋਲੋਂ ਸੌਦਾ ਲੈਣਾ ਪਸੰਦ ਕਰਦੇ ਆ। ਉਹਦੇ 'ਚ ਇੱਕ ਹੋਰ ਵੀ ਫੈਕਟਰ ਆ ਹਾਂਜੀ ਉਹਦੇ 'ਚ ਇਹ ਆ ਕਿ ਇਹ ਅੰਬ ਅਸੀਂ A+ ਕੁਆਲਿਟੀ ਦਾ ਹਾਂ ਇਹਦਾ ਰੇਟ ਅਸੀਂ 200 ਤੇ 250 ਲਾ ਰਹੇ ਸੀ। ਅੰਬ ਜਿਹੜਾ B ਕੈਟਾਗਰੀ ਦਾ ਅੰਬ ਨਾ 150 ਰੁਪਇਆ ਵਿਕ ਰਿਹਾ ਵਾ। ਹਾਂ ਹੁਣ ਜਦੋਂ ਇੱਕ ਬੰਦਾ 150 ਦੀ ਆਵਾਜ਼ ਸੁਣਦਾ ਵਾ ਨਾ ਉਹਨੂੰ ਫਿਰ 200 ਰੁਪਏ ਅੰਬ ਦਾ ਰੇਟ ਜ਼ਿਆਦਾ ਲੱਗਦਾ ਤੇ 250 ਜ਼ਿਆਦਾ। ਨਹੀਂ ਇਹ ਵੀ ਨਾਲ ਰਾਣਾ ਗੱਲ ਮੌਜੂਦ ਆ ਵੀ ਗਾਹਕ ਜੇ ਦੁਕਾਨਦਾਰ ਉਹਦੇ ਕੋਲੋਂ ਸੌਦਾ ਲੈਣਾ ਬੰਦੇ ਪਸੰਦ ਕਰ ਰਹੇ ਮੈਂ ਹਿਸਾਬ ਲਾਇਆ। ਹਾਂ ਲੇਕਿਨ ਉਹਦੇ 'ਚ ਦੇਖਿਆ ਜਾਏ ਤਾਂ ਅਗਰ 55 ਕਿਲੋ ਅੰਬ ਤੋਂ ਸਾਡਾ ਸਿਰਫ 18 ਕਿਲੋ ਅੰਬ ਬਚਿਆ ਵਾ 18 ਵਜੇ ਤੇ ਯਾਨੀ ਕਿ 30 ਕਿਲੋ ਤਾਂ ਅੰਬ ਅਸੀਂ ਵੇਚ ਲਿਆ। ਹਾਂ ਨਹੀਂ ਅਸੀਂ ਉਹ ਵੇਚ ਲਿਆ ਅਸਲ 'ਚ ਸਾਡਾ ਦੁਕਾਨਦਾਰ ਮੌਜੂਦ ਹੁੰਦਾ ਰਹਿਣਾ ਸਭ ਇੱਕੋ ਦਿਨ 'ਚ ਵਿਕਦਾ ਸੀ ਸਾਰਾ ਵਿਕ ਜਾਣਾ ਠੀਕ ਇਹ ਗੱਲ ਆ ਨਾ। ਫਿਰ ਜਦੋਂ ਦੂਸਰੇ ਦਿਨ ਤੇ ਗੱਲ ਜਾਂਦੀ ਆ ਨਾ ਬਿਜ਼ਨਸ ਨਹੀਂ ਰਹਿੰਦਾ ਫਿਰ ਉਹਦਾ ਰੇਟ ਘਟਦਾ ਇਦਾਂ ਹੀ ਆ ਨਾ ਜੀ। ਠੀਕ ਹੈ ਜੀ ਬਿਲਕੁਲ। ਲਓ ਜੀ ਵੀਡੀਓ ਅਸੀਂ ਆ ਤੁਹਾਡੇ ਤੱਕ ਪਹੁੰਚਾਤੀ ਆ। ਬਾਕੀ ਗੱਲ ਇਹ ਆ ਵੀ ਪੰਜਾਬ ਇਹ ਗੱਲ ਸਾਬਤ ਹੋ ਗਈ ਜਿਹੜਾ ਮੇਰੇ ਚੈਨਲ ਦਾ ਨਾਮ ਹੈਗਾ ਵੀ ਪੰਜਾਬੀ ਬੈਸਟ ਫਾਰ ਐਵਰ। ਪੰਜਾਬੀ ਭਾਈ ਜੀ ਹਮੇਸ਼ਾ ਹੀ ਬਿਹਤਰੀਨ ਆ ਹਰ ਜਗ੍ਹਾ ਬਿਹਤਰੀਨ ਆ ਵੀ ਕਿਸੇ ਨੇ ਕਿਸੇ ਸ਼ੈ ਦਾ ਵੀ ਇੱਕ ਤੀਲੇ ਦਾ ਨੁਕਸਾਨ ਨਹੀਂ ਕਿਸੇ ਸ਼ੈ ਦਾ ਵੀ ਹੋਇਆ। ਹਾਂ ਨਹੀਂ ਕੋਈ ਕਿਸੇ ਕਿਸਮ ਦੀ ਅਸੀਂ ਬਿਲਕੁਲ ਮੁਤਮਿਨ ਆ ਜੀ। ਅਸੀਂ ਰਾਜ਼ੀ ਆ ਆਪਣੇ ਵੀਰਾਂ ਤੇ ਜੇ ਸਾਡਾ ਇਹ ਤਜਰਬਾ ਬਿਲਕੁਲ ਕਾਮਯਾਬ ਆ। ਕਿਉਂ ਹਾਂ ਬਿਲਕੁਲ ਜੀ। ਉਹਦੇ ਚ ਅਸਲ 'ਚ ਜਿਹੜੀ ਚੀਜ਼ ਆ ਨਾ ਅਗਰ ਦੇਖਿਆ ਜਾਏ ਅਸੀਂ ਸਾਨੂੰ ਯਾਨੀ ਕਿ 22 ਤੇ 32 ਕਿਲੋ ਅੰਬਾਂ ਦੇ ਸਾਨੂੰ ਪੈਸੇ ਆ ਗਏ ਆ ਤੇ ਸਾਡੇ ਕੋਲ ਨਾ ਕੋਈ 24-25 ਕਿਲੋ ਅੰਬ ਯਾਨੀ ਕਿ ਜਿਹੜਾ ਵਾ ਨਾ ਮੌਜੂਦ ਆ ਖਰਾਬ ਕਰੋ ਪਾ ਕੇ ਤੇ ਉਹ ਸਾਡੇ ਯਾਨੀ ਕਿ ਅੰਬ ਸਾਡੇ ਪੂਰੇ ਆ। ਇਹ ਨਹੀਂ ਕੋਈ ਲੁੱਟ ਮਾਰ ਵਾਲੀ ਗੱਲ ਕੋਈ ਨਹੀਂ। ਬਾਕੀ ਇਹ ਕਿ ਅੰਬ ਅਸੀਂ ਬਹੁਤ ਮਹਿੰਗੇ ਲਏ ਸੀ ਰੇੜੀ ਰੂੜੀ ਦਾ ਕਿਰਾਇਆ ਦੂਸਰੇ ਕਿਰਾਏ ਪਰ ਸਾਨੂੰ ਫਰਕ ਜਿਹੜਾ ਵਾ ਨਾ ਸਿਰਫ ਉਹ ਹੈ ਰੇਟ ਦਾ ਤੇ ਇਹ ਜਿਹੜੇ ਰੇੜੀ ਤੇ ਸਾਡੇ ਖਰਚੇ ਵਗੈਰਾ ਦਾ ਬਿਲਕੁਲ। ਹਾਂ ਲੇਕਿਨ ਅਸਲ ਸਾਡਾ ਜਿਹੜਾ ਸੀ ਨਾ ਉਹ ਐਕਸਪੈਰੀਮੈਂਟ ਇਹ ਸੀ ਵੀ ਲੋਕੀ ਮੁਫਤ ਤਾਂ ਨਹੀਂ ਚੱਕਦੇ ਉਹ ਅਸੀਂ ਉਹਦੇ ਚ ਕਾਮਯਾਬ ਆ। ਤਜਰਬਾ ਸਾਡਾ ਕਾਮਯਾਬ ਆ ਵੀ ਇਹਦੇ ਵਿੱਚ ਇਦਾਂ ਦੀ ਕੋਈ ਗੱਲ ਵੀ ਨਹੀਂ ਹੈਗੀ। ਬਾਹਰ ਜੀ ਕਾਰੋਬਾਰ ਵਾਸਤੇ ਨਹੀਂ ਹੈ ਤਜਰਬੇ ਤੌਰ ਤੇ ਅਸੀਂ ਕਰ ਸਕਦੇ ਹਾਂ। ਇਹਦੇ ਨਾਲ ਬਿਜ਼ਨਸ ਨਹੀਂ ਹੈਗਾ। ਇਹ ਬਾਹਰ ਤੁਸੀਂ ਕੈਨੇਡਾ ਵਗੈਰਾ ਜਿੱਦਾਂ ਜਾਂ ਉੱਥੇ ਤਾਂ ਹੈ ਆ ਇੱਥੇ ਇਹ ਗੱਲ ਮੌਜੂਦ ਕੋਈ ਨਹੀਂ ਹੈ ਜੀ। ਫਿਲਹਾਲ ਆਜ ਵੇ ਤੱਕ ਨੂੰ ਪਤਾ ਕੋਈ ਨਹੀਂ। ਠੀਕ ਹੈ ਜੀ ਰਾਣਾ ਸਾਹਿਬ ਠੀਕ ਹੈ ਓਕੇ ਕਰੀਏ ਜੀ। ਹਾਂ ਬੰਦ ਕਰੋ ਜੀ ਇਸ ਨੂੰ ਬਸ ਹੁਣ 2 ਦਿਹਾੜੀਆਂ ਹੋ ਗਈਆਂ। ਰਾਣਾ ਸਾਹਿਬ ਮੈਨੂੰ ਲੱਗਦਾ ਥੱਕ ਗਏ। ਹਾਂਜੀ ਸੁਣਾਓ ਤਬੀਤਾ ਸੇ ਤਾਂ ਠੀਕ ਆ ਫਿੱਟ ਫਾਟ ਵਾਹ ਜੀ ਵਾਹ ਵਾਹ ਜੀ ਵਾਹ। ਲਓ ਜੀ ਆਖਰ ਦੇ ਉੱਤੇ ਉਹੀ ਗੱਲ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ ਜਿੱਥੇ ਕਿੱਥੇ ਵੀ ਵਸਦਾ ਜੀ ਔਰ ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ ਰੱਬ ਰੱਖ।